ਦਮਦਮੀ ਟਕਸਾਲ, ਅਖੰਡ ਕੀਰਤਨੀ ਜਥਾ, ਨਿਹੰਗ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਇਹਨਾਂ ਸਾਰਿਆਂ ਦੇ ਵਿੱਚ ਕਿਤੇ ਨਾ ਕਿਤੇ ਕੁਛ ਨਾ ਕੁਛ ਇਹੋ ਜਿਹਾ ਜ਼ਰੂਰ ਹੈਗਾ ਜਿਹੜਾ RSS ਦੇ ਏਜੰਡੇ ਨੂੰ ਸੂਤ ਬਹਿੰਦਾ। ਬਹੁਤ ਵੱਡੀ ਲੋੜ ਆ ਇਸ ਟਾਈਮ ਸਾਡੀ ਕੌਮ ਦੀ, ਜਿਹੜੀ ਜਵਾਨੀ ਆ, ਬੱਚੇ ਆ। ਇੰਡੀਅਨ ਸਟੇਟ ਅਰਬਾਂ ਖਰਬਾਂ ਰੁਪਈਏ ਖਰਚ ਰਹੀ ਆ ਆਪਣੇ ਬੱਚਿਆਂ ਨੂੰ ਸਿੱਖੀ ਤੋਂ, ਸਿੱਖ ਇਤਿਹਾਸ ਤੋਂ ਤੋੜਨ ਲਈ। ਸਿੱਖ ਸਿਧਾਂਤ ਤੇ ਸਿੱਖ ਫਲਸਫੇ ਦਾ ਵੈਰੀ ਬ੍ਰਾਹਮਣਵਾਦ, ਤੇ ਜੇ ਅਸੀਂ ਬ੍ਰਾਹਮਣਵਾਦ ਦੀ ਹਰ ਗੱਲ ਮੰਨ ਕੇ, ਜਿਹੜਾ ਸਾਨੂੰ ਹੁਕਮ ਆ ਦਸ਼ਮੇਸ਼ ਪਾਤਸ਼ਾਹ ਦਾ, ਜੇ ਤੁਸੀਂ ਬ੍ਰਾਹਮਣਾਂ ਦੀ ਗੱਲ ਮੰਨੀ ਮੈਂ ਤੁਹਾਡੀ ਸ਼ਕਲ ਨਹੀਂ ਦੇਖਣੀ, ਅਸੀਂ ਉਹਦੀ ਗੱਲ ਹਰ ਮੰਨੀਏ ਤੇ ਕਹੀਏ ਵੀ ਦਸਵੇਂ ਪਾਤਸ਼ਾਹ ਸਾਨੂੰ ਇਤ ਇੰਨ ਪੁੱਤਰਨ ਦੇ ਵਿੱਚ ਗਿਣ ਦੇਣ, ਇਹ ਕਿਵੇਂ ਹੋ ਸਕਦਾ? ਸੋ ਅਸੀਂ ਹਿੰਦੂ ਸਿਵਲਾਈਜੇਸ਼ਨ ਦੀ ਕਾਠੀ ਆਪਣੇ ਆਪ ਪਵਾ ਰਹੇ ਹਾਂ। ਅਸੀਂ ਸਿੱਖ ਧਰਮ ਦੇ ਪ੍ਰਚਾਰ ਤੋਂ, ਸਿੱਖ ਇਤਿਹਾਸ ਤੋਂ ਟੁੱਟ ਰਹੇ ਹਾਂ। ਹੁਣ ਅਸੀਂ ਡੇਰਾਵਾਦ, ਬ੍ਰਾਹਮਣਵਾਦ ਦਾ ਹੀ ਜਿਹੜਾ ਇੱਕ ਰੂਪ ਆ, ਉਹਦੇ ਚੱਕਰ 'ਚ ਇੰਨਾ ਉਲਝੇ ਹੋਏ ਆ ਕਿ 6 ਦੇਹਧਾਰੀ ਗੁਰੂ ਡੰਮ ਦੀਆਂ ਦੁਕਾਨਾਂ ਪੰਜਾਬ ਦੇ ਵਿੱਚ ਸਿੱਖਾਂ ਦੇ ਵਿੱਚ ਪ੍ਰਚਲਿਤ ਨੇ। ਅਸੀਂ ਹਰ ਮੌਕੇ, ਹਰ ਗੱਲ ਦੇ ਵਿੱਚ ਉਹ ਕੁਝ ਕਰਦੇ ਆ ਜਿਹੜਾ ਕੁਝ ਸਾਡਾ ਧਰਮ ਸਾਨੂੰ ਕਰਨ ਤੋਂ ਨਾ ਕਰਦਾ। ਦੁਸ਼ਮਣ ਕਰਦਾ ਕੀ ਆ ਕਿ ਉਹ ਨਿਤ ਨਵੇਂ ਤਰੀਕੇ ਨਾਲ ਤੁਹਾਨੂੰ ਘੇਰਦਾ, ਤੁਹਾਤੋਂ ਪਿਛਲੀ ਪੀੜ੍ਹੀ ਨੂੰ ਗਾਲਾਂ ਕਢਾਉਂਦਾ। ਬ੍ਰਾਹਮਣਵਾਦ ਨੇ ਦਿੱਲੀ ਦਰਬਾਰ ਦੀ ਹਮਾਇਤ ਨਾਲ ਸਿੱਖ ਧਰਮ ਉੱਤੇ ਹਮਲਾ ਬੋਲਿਆ ਹੋਇਆ। ਵੀਰਵਾਲ ਦਿਵਸ ਦੇ ਬਹਾਨੇ ਜੋ ਕੁਝ ਅਟੈਕ ਕੀਤਾ ਹੋਇਆ, ਉਹਨੂੰ ਸਮਝਣ ਦੀ ਲੋੜ ਹੈ ਕਿ ਅੰਮ੍ਰਿਤ ਦੀ ਜਿਹੜੀ ਦਾਤ ਆ, ਖੰਡੇ ਬਾਟੇ ਦੀ ਪਹੁਲ ਆ, ਉਹ ਸਾਰਿਆਂ ਨੂੰ ਇੱਕੋ ਬਾਟੇ ਚੋਂ ਛਕਾਉਣ ਦਾ ਜਿਹੜਾ ਪ੍ਰਸੰਗ ਆ, ਉਹਦਾ ਭਾਵ ਇਹ ਸੀ ਵੀ ਬ੍ਰਾਹਮਣਵਾਦ ਦੀ ਦਿੱਤੀ ਝੂਠ ਆ ਜਿਹੜੀ ਜਾਤ ਪਾਤ ਦੀ, ਇਹ ਗਲੋਂ ਨਹੀਂ। ਪਰ ਅੱਜ ਆਪਣੇ 'ਚ ਬਹੁਤ ਸਾਰੇ ਨਿਹੰਗ ਤੇ ਹੋਰ ਜਿਹੜੇ ਗੰਦੇ ਲੋਕ ਨੇ, ਉਹ ਕਹਿੰਦੇ ਆ ਕਿ ਜੀ ਚੌਥੇ ਪੋੜੇ ਦੇ ਸਿੰਘ ਨੇ, ਇਹਨਾਂ ਨੂੰ ਵੱਖਰਾ ਅੰਮ੍ਰਿਤ ਛਕਾਉਣਾ। ਜਿਹੜੇ ਅੰਮ੍ਰਿਤ ਨੇ ਸਾਨੂੰ ਇੱਕ ਕਰਨਾ ਸੀ, ਜੇ ਅਸੀਂ ਅੰਮ੍ਰਿਤ ਦੇ ਨਾਂ ਤੇ ਵੰਡੀਆਂ ਪਾਉਣ ਵਾਲਿਆਂ ਨੂੰ ਬਰਦਾਸ਼ਤ ਕਰਦੇ ਆ, ਫਿਰ ਸਾਡੇ ਨਾਲੋਂ ਨੀਚ ਕੌਣ ਆ? ਅਸੀਂ ਕਾਹਦੇ ਗੁਰੂ ਦੇ ਸਿੱਖ ਹਾਂ ਜੀ? ਵੱਡੇ ਹੀ ਬੰਦੇ ਖੜ ਕੇ ਸਟੇਜਾਂ ਦੇ ਉੱਤੇ ਹਿੰਦੂ ਧਰਮ ਦੀ ਵਿਆਖਿਆ ਕਰਨ ਲੱਗੇ ਪਏ ਨੇ ਵੀ ਸਿੱਖੀ ਹਿੰਦੂ ਧਰਮ ਚੋਂ ਨਿਕਲੀ ਆ। ਇਹ ਸਾਰਾ ਕੁਝ ਕਿਉਂ ਆ? ਕਿਉਂਕਿ ਆਪਾਂ ਆਪਦੇ ਮੂਲ ਨਾਲੋਂ ਟੁੱਟ ਰਹੇ ਆ। ਜੇ ਖਾਲਸੇ ਬਚਣੇ ਆ ਤਾਂ ਖਾਲਿਸਤਾਨ ਵੀ ਜ਼ਰੂਰੀ ਆ, ਤੇ ਜੇ ਤੁਸੀਂ ਖਾਲਿਸਤਾਨ ਹੀ ਨਾ ਲਿਆ ਤਾਂ ਖਾਲਸੇ ਵੀ ਨਹੀਂ ਬਚੋਗੇ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹਨਾਂ ਦਿਨਾਂ ਦੇ ਵਿੱਚ ਜਦੋਂ ਆਪਾਂ ਆਪਣੇ ਇਤਿਹਾਸ ਦੇ ਨਾਲ ਜੁੜੇ ਹੋਏ ਦਿਹਾੜੇ ਮਨਾ ਰਹੇ ਹਾਂ, ਜਿਵੇਂ ਕਿ ਪਿਛਲੇ ਦਿਨਾਂ ਦੇ ਵਿੱਚ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਜੁੜੇ, ਹੁਣ 10ਵੇਂ ਪਾਤਸ਼ਾਹ ਦਾ ਦਿਹਾੜਾ ਆਏਗਾ। ਇਹਨਾਂ ਸਾਰੇ ਸਮਿਆਂ ਦੇ ਵਿੱਚ ਅਸੀਂ ਸਾਰਾ ਕੁਝ ਜੋ ਸਾਨੂੰ ਰਵਾਇਤ ਵਿੱਚੋਂ ਮਿਲਿਆ ਉਹ ਹੰਡਾਉਂਦੇ ਆ, ਕਰਦੇ ਆ। ਗੁਰੂ ਕੇ ਲੰਗਰ, ਕਥਾ, ਕੀਰਤਨ, ਸੰਗਤਾਂ ਜੁੜਦੀਆਂ ਨੇ। ਪਰ ਸਾਨੂੰ ਇਸ ਗੱਲ ਦਾ ਹੁਣ ਇਹ ਅਹਿਸਾਸ ਜਿਹੜਾ ਹੈਗਾ, ਉਹ ਹੋਣ ਦੇ ਬਾਵਜੂਦ ਕਿ ਅਸੀਂ ਬੇਹੱਦ ਕਮੀਨੇ ਦੁਸ਼ਮਣ ਦੇ ਨਾਲ ਲੜ ਰਹੇ ਹਾਂ, ਅਸੀਂ ਉਸ ਤਰੀਕੇ ਦਾ ਜਵਾਬ ਨਹੀਂ ਦੇ ਰਹੇ ਜਿਸ ਤਰੀਕੇ ਦਾ ਇਸ ਦੁਸ਼ਮਣ ਨੂੰ ਲੋੜੀਂਦਾ ਹੈ। ਇਸ ਗੱਲ ਬਾਰੇ ਅੱਜ ਮੈਨੂੰ ਬੜੀ ਚਿੰਤਾ ਵਾਲੀ ਗੱਲ ਜਾਪੀ ਆ ਕਿ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਬ੍ਰਾਹਮਣਵਾਦੀਆਂ ਨੇ ਵੀਰਵਾਲ ਦਿਵਸ ਮਨਾ ਕੇ ਸਿੱਖ ਕੌਮ ਉੱਤੇ ਹਮਲਾ ਕੀਤਾ ਹੈ, ਉਹਦੀਆਂ ਕੁਝ ਵੀਡੀਓਜ਼ ਅੱਜ ਨਜ਼ਰ ਪਈਆਂ। ਉਹਦੇ ਵਿੱਚ ਬੜੀਆਂ ਸੋਹਣੀਆਂ ਬੀਬੀਆਂ ਸ਼ਕਲਾਂ ਵਾਲੇ ਸਿੱਖਾਂ ਨੂੰ ਖੜਾ ਕਰਕੇ, ਪਹਿਲੀ ਗੱਲ ਤਾਂ ਇਹ ਆ ਵੀ ਜਿਵੇਂ ਸਾਡੀ ਇੱਕ ਰਵਾਇਤ ਰਹੀ ਆ ਵੀ ਅਸੀਂ ਦੀਵਾਨ ਸਜਾਉਂਦੇ ਆ, ਤੇ ਦੀਵਾਨ ਦੇ ਵਿੱਚ ਸਾਡੇ ਧਰਮ ਦੇ ਬਾਰੇ ਚਰਚਾ ਹੁੰਦੀ। ਸਾਡੇ ਤਾਂ ਹੁਣ ਇਹੋ ਜਿਹਾ ਵੀ ਜ਼ਿੰਦਗੀ ਦਾ ਕੋਈ ਵੀ ਇਹੋ ਜਿਹਾ ਵਿਸ਼ਾ ਨਹੀਂ ਜਿਹਦੇ ਉੱਤੇ ਅਸੀਂ ਗੁਰੂ ਘਰ ਦੀ ਸ਼ਰਨ ਨਾ ਲੈਂਦੇ ਹੋਈਏ। ਹੁਣ ਤਾਂ ਸਾਡੇ ਵਿਆਹ ਸ਼ਾਦੀਆਂ, ਮਰਗਾਂ ਠਰਗਾਂ, ਕੋਈ ਵੀ ਆ ਸਾਡਾ ਗੁਰੂ ਘਰ ਨਾਲ ਜੁੜਿਆ ਹੈ। ਤੇ ਇਹ ਨਵਾਂ ਹੀ ਕੰਮ ਜਿਹਾ ਚਲਾਇਆ ਉਹਨਾਂ ਨੇ ਵੀ ਕੁਰਸੀਆਂ ਮੇਜ਼ ਲਾ ਕੇ ਖੜਾ ਕਰਕੇ ਇੱਕ ਜਣਾ ਸਟੇਜ ਤੋਂ ਬੋਲ ਰਿਹਾ, ਤੇ ਕਈ ਰੋਡੇ ਭੋਡੇ ਕੋਨੇ ਮੋਨੇ ਜਿਹੇ ਉਦਾਂ ਹੀ ਬੈਠੇ ਆ। ਕਿਉਂਕਿ ਜਿਵੇਂ ਹਿੰਦੂ ਤਵੀਆਂ ਦਾ ਸਿਸਟਮ ਆ, ਉਹਨਾਂ ਨੇ ਉਹ ਲੈ ਕੇ ਆਉਣਾ ਸੀਗਾ ਕਿ ਇਹਨਾਂ ਸਿੱਖ ਸ਼ਹੀਦਾਂ ਦੇ ਦਿਨ ਮਨਾਉਂਦੇ ਆ, ਕੋਈ ਇਹ ਜ਼ਰੂਰੀ ਨਹੀਂ ਹੈਗਾ
ਵੀ ਤੁਸੀਂ ਸਾਰੇ ਸਿੱਖ ਸਜੇ ਹੋਵੋ। ਸਿੱਖ ਸਜਣ ਤੋਂ ਭਾਵ ਵੀ ਸਿੱਖ ਸਿਰ ਤੁਹਾਡੇ ਕੱਜੇ ਹੋਣ ਤੇ ਤੁਸੀਂ ਦੀਵਾਨ ਦੇ ਵਿੱਚ ਪੂਰਨ ਸ਼ਰਧਾ ਦੇ ਨਾਲ ਚੌਂਕੜੇ ਮਾਰ ਕੇ ਕਥਾ ਕੀਰਤਨ ਹੋਵੇ, ਪਾਠ ਹੋਵੇ, ਬਾਣੀ ਹੋਵੇ, ਫਿਰ ਕੋਈ ਉੱਥੋਂ ਕਥਾ ਜਾਂ ਵਿਖਿਆਨ, ਕੋਈ ਲੈਕਚਰ ਇਸ ਤਰੀਕੇ ਦਾ, ਇਹ ਕੋਈ ਹੈ ਨਹੀਂ ਤਰੀਕਾ। ਇਹ ਅਸੀਂ ਤਾਂ ਹੁਣ ਜਿਵੇਂ ਹਿੰਦੂ ਟਾਈਪ ਆ ਉਵੇਂ ਕਰਾਂਗੇ। ਇਹ ਚੀਜ਼ ਉਹਨਾਂ ਨੇ ਲੈ ਆਂਦੀ ਆ ਵੀਰਵਾਲ ਦਿਵਸ ਦੇ ਬਹਾਨੇ, ਤੇ ਇਹ ਚੀਜ਼ ਸਾਡੇ ਬੰਦਿਆਂ ਨੇ ਜਿਵੇਂ ਇਹਦਾ ਵਿਰੋਧ ਕਰਨਾ ਬਣਦਾ ਸੀ ਉਹ ਕੀਤਾ ਨਹੀਂ। ਮੈਨੂੰ ਤਾਂ ਇਸ ਗੱਲ ਦਾ ਪੂਰਾ ਯਕੀਨ ਆ ਕਿ ਜੇ ਕਿਤੇ ਅਕਾਲੀ ਭਾਜਪਾ ਗੱਠਜੋੜ ਉਦੋਂ ਟੁੱਟਿਆ ਜਾਂ ਨਾ ਹੁੰਦਾ ਤਾਂ ਸ਼ਾਇਦ ਜਿਹੜਾ ਬਿਆਨ ਇੱਕ ਰਵਾਇਤੀ ਜਿਹਾ ਆਇਆ ਵਾ ਸ਼੍ਰੋਮਣੀ ਕਮੇਟੀ ਵੱਲੋਂ ਉਹ ਵੀ ਨਹੀਂ ਸੀ ਆਉਣਾ। ਵਿਰੋਧ ਤਾਂ ਇਹਨਾਂ ਨੇ ਕੀ ਕਰਨਾ ਕਰਾਉਣਾ ਸੀ। ਹੁਣ ਤਾਂ ਬਿਲਕੁਲ ਹੀ ਛੱਡਿਆ ਹੋਇਆ ਵੀ ਜੋ ਬਾਹਮਣ ਕਰਦੇ ਆ ਕਰੀ ਜਾਣ। ਸੋ ਇਸ ਮੁਲਕ ਦੇ ਲਾਰਿਆਂ ਨੇ, ਹਿੰਦੂ ਤਵੀਆਂ ਨੇ ਸਿੱਖੀ ਦੀਆਂ ਜੜ੍ਹਾਂ ਵੱਢਣ ਲਈ ਜਿਹੜਾ ਪ੍ਰੋਜੈਕਟ ਤੋਰਿਆ ਹੋਇਆ, ਉਹਦੇ ਉੱਤੇ ਸਾਡੀ ਕੌਮ ਦੇ ਵਿੱਚ ਜਿਸ ਤਰੀਕੇ ਦੀ ਚਰਚਾ ਚਾਹੀਦੀ ਆ ਨਾ ਤਾਂ ਉਹ ਕਦੇ ਚਰਚਾ ਛਿੜਦੀ ਹੈ। ਹੁਣ ਆਹ ਜਿਹੜੇ ਦਿਹਾੜੇ ਲੰਘ ਕੇ ਜਾ ਰਹੇ ਨੇ ਇਹਨਾਂ ਦਿਨਾਂ ਦੇ ਉੱਤੇ ਤਾਂ ਹਰੇਕ ਉਹ ਬੁਲਾਰਾ ਜਾਂ ਹੋਰ ਇਹ ਗੱਲਾਂ ਕਰੇ ਹਮਲੇ ਬਾਰੇ ਕਿ ਸਾਡੇ ਤੇ ਹਮਲਾ ਕੀ ਹੋਇਆ ਹੋਇਆ। ਹਾਲਾਂਕਿ ਇਹ ਨਹੀਂ ਕਿ ਪਤਾ ਨਹੀਂ ਹੈਗਾ। ਹੁਣ ਤਾਂ ਅੱਜ ਦਾ ਜਿਹੜਾ ਜ਼ਮਾਨਾ ਸੋਸ਼ਲ ਮੀਡੀਆ ਦਾ, ਪੜ੍ਹਿਆ ਲਿਖਿਆ ਦਾ ਵੇਲਾ, ਸਭ ਨੂੰ ਪਤਾ ਹੈਗਾ ਕਿ ਇਹ ਕਲੈਸ਼ ਆਫ ਸਿਵਲਾਈਜੇਸ਼ਨ, ਹਿੰਦੂ ਸਿਵਲਾਈਜੇਸ਼ਨ ਜਿਹੜੀ ਹੈ ਉਹ ਸਿੱਖ ਸਿਵਲਾਈਜੇਸ਼ਨ ਦੇ ਉੱਤੇ ਅਟੈਕ ਕਰ ਰਹੀ ਹੈ। ਇਹ ਅਸਲ ਵਿੱਚ 1947 ਤੋਂ ਬਾਅਦ ਜਦੋਂ ਬਾਹਮਣਵਾਦੀਆਂ ਨੂੰ ਸਮਝ ਲੱਗੀ ਕਿ ਆਪਣੇ ਤਾਂ ਪੈਰਾਂ ਹੇਠ ਬਟੇਰਾ ਆ ਗਿਆ ਵਾ, ਤੇ ਹੁਣ ਜੇਕਰ ਆਪਾਂ ਸਿੱਖੀ ਦੀਆਂ ਜੜ੍ਹਾਂ ਨਾ ਪੱਟ ਸਕੇ, ਸਿੱਖੀ ਉੱਤੇ ਹਿੰਦੂਤਵ ਦਾ ਗਲਬਾ ਨਾ ਪਾ ਸਕੇ, ਫੇਰ ਆਪਣਾ ਕਦੇ ਕੰਮ ਨਹੀਂ ਲੋਟ ਆਉਣਾ। ਇਹ ਛੱਡੋ ਕਿ ਆਪਾਂ ਨੂੰ ਇਹਨਾਂ ਨੇ ਬਚਾਇਆ ਜਾਂ ਨਹੀਂ ਬਚਾਇਆ, ਇਹ ਛੱਡੋ ਕਿ ਇਹਨਾਂ ਦੇ ਕਿਹੜੇ ਅਹਿਸਾਨ ਨੇ। ਇੱਕ ਨਕਾਤੀ ਪ੍ਰੋਗਰਾਮ ਫੜ ਲਓ ਵੀ ਸਿੱਖੀ ਦਾ ਬਾਹਮਣੀਕਰਨ ਕਰਨਾ, ਸਿੱਖਾਂ ਨੂੰ ਕੇਸਾਧਾਰੀ ਹਿੰਦੂ ਗਰਦਾਨਣਾ, ਤੇ ਜਿਹੜਾ ਨਹੀਂ ਲੋਟ ਆਉਂਦਾ ਜਿਵੇਂ ਆਹ ਖਾੜਕੂ ਕਹਿ ਕੇ ਜਾਂ ਪਾਕਿਸਤਾਨ ਦੇ ਏਜੰਟ ਕਹਿ ਕੇ, ਖਾਲਿਸਤਾਨੀ ਕਹਿ ਕੇ, ਚਾਹੇ ਬਹਾਨੇ ਆਪ ਪੈਦਾ ਕਰ ਲਓ, ਚਾਹੇ ਕੋਈ ਨਹੀਂ ਵੀ ਹੈਗੇ ਤਾਂ ਬਾਅਦ ਚ ਮਾਰ ਕੇ ਜਿਹੜਾ ਕੁਛ ਕਹਿ ਦੂ ਮਰਜੀ। ਤੋ ਇਸ ਤਰੀਕੇ ਨਾਲ ਅਗਲਿਆਂ ਨੇ ਪੂਰਾ ਮਿੱਥ ਕੇ ਸਿੱਖ ਕੌਮ ਦੇ ਉੱਤੇ ਹਮਲਾ ਜਿਹੜਾ ਹੈਗਾ ਉਹ ਸ਼ੁਰੂ ਕੀਤਾ ਹੋਇਆ। ਤੇ ਸਾਡੀ ਜਿਹੜੀ ਰਿਐਕਸ਼ਨ ਦੀ ਜਾਂ ਪ੍ਰਤੀਕਿਰਿਆ ਦੀ ਜਿਹੜੀ ਗੱਲ ਹੈ ਉਹਦੇ ਵਿੱਚ ਅਸੀਂ ਇਹ ਨਹੀਂ ਕਿ ਕੁਝ ਕਰ ਹੀ ਨਹੀਂ ਰਹੇ, ਹੋ ਰਿਹਾ, ਬੜਾ ਕੁਝ ਹੋ ਰਿਹਾ। ਬੜੇ ਪੱਧਰਾਂ ਦੇ ਉੱਤੇ ਭਰਾ ਸਾਡੇ ਸੱਜਣ, ਸਾਡੀ ਕੌਮ ਸਾਡੀ ਲੱਗੀ ਹੋਈ ਹੈ, ਪਰ ਅਜੇ ਵੀ ਬਹੁਤ ਵੱਡੀ ਕਮੀ ਹੈ ਕਿਉਂਕਿ ਦੁਸ਼ਮਣ ਬਾਤ ਕਰੇ ਅਣਹੋਣੀ। ਅੱਜ ਜਿਹੜੀਆਂ ਸੋਸ਼ਲ ਮੀਡੀਆ ਤੇ ਵੀਰਵਾਲ ਦਿਵਸ ਦੀਆਂ ਵੀਡੀਓਜ਼ ਆਈਆਂ ਨੇ ਉਹ ਦੇਖ ਕੇ ਤੁਸੀਂ ਹੈਰਾਨ ਪਰੇਸ਼ਾਨ ਹੋ ਜਾਓਗੇ ਕਿ ਬੜੀਆਂ ਸੋਹਣੀਆਂ ਬੀਬੀਆਂ ਸ਼ਕਲਾਂ ਵਾਲੇ ਸਿੱਖ ਉੱਥੇ ਪੂਰਾ ਸਿੱਖੀ ਦਾ ਬਾਹਮਣਵਾਦ ਕਰਕੇ ਸੁਣਾ ਰਹੇ ਨੇ ਵੀ ਗੁਰੂ ਸਾਹਿਬ ਨੇ ਤਾਂ ਸਿੱਖੀ ਜਿਹੜੀ ਆ, ਖਾਲਸਾ ਪੰਥ ਦੀ ਸਾਜਨਾ ਜਿਹੜੀ ਆ, ਇਹ ਹਿੰਦੂ ਧਰਮ ਦੀ ਰਾਖੀ ਲਈ ਜਿਵੇਂ ਇੱਕ ਹਥਿਆਰਬੰਦ ਦਸਤਾ ਵਾ ਉਵੇਂ ਤਿਆਰ ਕੀਤਾ ਵਾ। ਇਹ ਤਾਂ ਸਾਰੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕ੍ਰਿਸ਼ਨ ਮਹਾਰਾਜ ਜੀ ਦਾ, ਰਾਮਚੰਦਰ ਜੀ ਦਾ ਹੀ ਵਿੱਚ ਸ਼ੋਭਾ ਵਾ। ਕੁਛ ਨਹੀਂ ਗੁਰੂ ਸਾਹਿਬ ਨੇ ਨਵਾਂ ਕੀਤਾ, ਸਿਰਫ ਇੱਕ ਓਂਕਾਰ ਜਿਹੜਾ ਹੈਗਾ ਉਹਦੇ ਮੂਹਰੇ ਜਿਹੜਾ ਏਕਾ ਉਹ ਆਪਦੇ ਕੋਲੋਂ ਲਾਇਆ, ਬਾਕੀ ਤਾਂ ਸਾਰਾ ਕੁਛ ਹਿੰਦੂ ਧਰਮ ਵਾਲਾ ਹੀ ਸਾਰਾ ਕੁਛ ਸਾਡੇ ਸਿੱਖ ਧਰਮ 'ਚ। ਏਦਾਂ ਦੀਆਂ ਗੱਲਾਂ ਜਿਹੜੀਆਂ ਨੇ ਜਦੋਂ ਉਹ ਕਰਦੇ ਆ ਤੇ ਸਾਡੀ ਕੌਮ ਦੇ ਵਿੱਚ ਸਾਡੇ ਭਰਾ ਕਹਿ ਦਿੰਦੇ ਨੇ ਵੀ ਸਾਡੇ ਕੋਲੇ ਬੜੀਆਂ ਵੱਡੀਆਂ ਪ੍ਰਚਾਰਕ ਜਿਹੜੀਆਂ ਸਾਡੀਆਂ ਜਮਾਤਾਂ ਨੇ। ਕਿਹੜੀਆਂ ਪ੍ਰਚਾਰਕ ਜਮਾਤਾਂ ਨੇ? ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਆਸ ਲਾਈ ਫਿਰਦੇ, ਖਜੂਰ ਸਾਹਿਬ ਵਾਲੇ, ਪਟਨਾ ਸਾਹਿਬ ਵਾਲੇ ਕਰਨਗੇ ਸਿੱਖੀ ਦਾ ਇਹਨਾਂ ਤੋਂ ਰਾਖੀ। ਜਿਹੜੇ ਗ੍ਰੰਥ, ਜਿਨ੍ਹਾਂ ਗ੍ਰੰਥਾਂ ਦੇ ਅੰਦਰ ਉਹ ਸਾਰਾ ਕੁਝ ਪਿਆ ਜਿਹੜਾ ਸਿੱਖੀ ਦਾ ਬਾਹਮਣੀਕਰਨ ਕਰਦਾ, ਉਹਨਾਂ ਦੇ ਹਮਾਇਤੀ ਜਿਹੜੇ ਧੜੇ ਆ ਸਾਡੇ, ਉਹ ਤਾਂ ਕਹਿੰਦੇ ਆ ਵੀ ਜਿਹੜੇ ਬੰਦੇ ਸਿੱਖੀ ਨੂੰ ਬ੍ਰਾਹਮਣਵਾਦ ਤੋਂ ਖਤਰੇ ਦੀ ਗੱਲ ਕਰਦੇ ਆ ਉਹ ਤਾਂ ਬਹੁਤ ਮਾੜੇ ਬੰਦੇ ਆ। ਜਾਣੀ ਕਿ ਦਮਦਮੀ ਟਕਸਾਲ, ਅਖੰਡ ਕੀਰਤਨੀ ਜਥਾ, ਨਿਹੰਗ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਇਹਨਾਂ ਸਾਰਿਆਂ ਦੇ ਵਿੱਚ ਕਿਤੇ ਨਾ ਕਿਤੇ ਕੁਛ ਨਾ ਕੁਛ ਇਹੋ ਜਿਹਾ ਜ਼ਰੂਰ ਹੈਗਾ ਜਿਹੜਾ RSS ਦੇ ਏਜੰਡੇ ਨੂੰ ਸੂਤ ਬਹਿੰਦਾ। ਹੁਣ ਇਹਦਾ ਮਤਲਬ ਇਹ ਨਹੀਂ ਕਿ ਘੁਮਾਉਣ ਇਹ ਕਹਿੰਦਾ ਹੈਗਾ ਕਿ ਜੀ ਇਹ RSS ਦੇ ਏਜੰਟ ਨੇ। ਸਮਝਣ ਦੀ ਗੱਲ ਆ, ਸਟ੍ਰੈਟਜੀਕਲੀ ਇਹਨਾਂ ਸਾਰੀਆਂ ਸਾਡੀਆਂ ਜਿਹੜੀਆਂ ਧਿਰਾਂ ਨੇ, ਦਮਦਮੀ ਟਕਸਾਲ,
ਅਖੰਡ ਕੀਰਤਨੀ ਜਥਾ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਚੀਫ ਖਾਲਸਾ ਦੀਵਾਨ ਜਾਂ ਜਿੰਨੇ ਵੀ ਸਾਡੇ ਹੋਰ ਪ੍ਰਬੰਧਕੀ ਅਦਾਰੇ ਨੇ ਜਾਂ ਪ੍ਰਚਾਰਕ ਹੈ ਤਾਂ ਸਾਡੇ, ਪਰ ਭਾਰਤ ਵਿੱਚ ਰਹਿਣ ਕਰਕੇ ਬ੍ਰਾਹਮਣਵਾਦ ਦੇ ਜਿਹੜੇ ਹੈਗੇ ਨੇ ਦਾਇਰਿਆਂ 'ਚ ਵਸਦੇ ਹੋਣ ਕਰਕੇ, ਜਿਵੇਂ ਕਹੀਦਾ ਨਾ ਵੀ ਗਵਾਂਢਣ ਦਾ ਜੇ ਰੂਪ ਨਾ ਆਵੇ ਤਾਂ ਨਖਰਾ ਜਿਹਾ ਤਾਂ ਆਈ ਜਾਂਦਾ, ਸਾਡੇ ਉੱਤੇ ਅਸਰ ਹੋ ਰਿਹਾ ਉਹਨਾਂ ਦਾ, ਔਰ ਬੜੀ ਤੇਜ਼ੀ ਨਾਲ ਹੋ ਰਿਹਾ। ਹੁਣ ਜੇਕਰ ਕੋਈ ਮਰੀਜ਼ ਆ ਜਿਹੜਾ, ਉਹਨੂੰ ਕੋਈ ਦੱਸੇ ਵੀ ਆਹ ਜਿਹੜੇ ਤੇਰੇ ਲੱਛਣ ਨੇ ਇਹ ਫਲਾਨੀ ਬਿਮਾਰੀ ਦੇ ਆ, ਤੇ ਉਹ ਬੰਦਾ ਉਹਨਾਂ ਬਿਮਾਰੀ ਦੇ ਲੱਛਣਾਂ ਨੂੰ ਲੁਕਾਉਣ ਲੱਗ ਜਾਵੇ, ਮੰਨੇ ਨਾ, ਤਾਂ ਫਿਰ ਕੀ ਕੀਤਾ ਜਾ ਸਕਦਾ। ਹੁਣ ਸਾਨੂੰ ਸਾਰਿਆਂ ਨੂੰ ਪਤਾ ਸਿੱਖੀ ਇੱਕ ਹੋਰ ਵੱਖਰਾ ਤੇ ਵਿਲੱਖਣ ਧਰਮ ਆ। ਸਿੱਖ ਧਰਮ ਹਿੰਦੂ ਧਰਮ ਦਾ ਕੁਛ ਨਹੀਂ ਲੱਗਦਾ, ਪਰ ਪਿਛਲੇ 100 ਸਾਲ ਤੋਂ ਖਾਸ ਤੌਰ ਦੇ ਉੱਤੇ ਰੰਡੀ ਰੋਣਾ ਪਾਇਆ ਬਾਹਮਣਾਂ ਨੇ। ਤੇ ਸਾਡੇ ਵਿੱਚੋਂ ਜਦੋਂ ਵੀ ਕੋਈ ਗੱਲ ਇਹੋ ਜਿਹੀ ਚੱਲਦੀ ਆ ਵੀ ਸਿੱਖ ਹਿੰਦੂ ਨਹੀਂ, ਤਾਂ ਜਿਹੜੇ ਲਾਰਿਆਂ ਦੇ ਏਜੰਟ ਭੌਂਕਦੇ ਆ, ਰੌਲਾ ਪਾਉਂਦੇ ਆ, ਪਿੱਟਦੇ ਆ ਕਿ ਜੀ ਇਹ ਤਾਂ ਜਿਹੜਾ ਹੈਗਾ ਨਫ਼ਰਤ ਫੈਲਾਉਣ ਵਾਲਾ ਕੰਮ ਆ, ਤੁਸੀਂ ਕਾਹਤੋਂ ਕਹਿੰਦੇ ਹੋ ਵੀ ਸਿੱਖ ਹਿੰਦੂ ਨਹੀਂ ਹੈਗੇ, ਜਦੋਂ ਸਿੱਖ ਹਿੰਦੂ ਨਹੀਂ ਹੈਗੇ ਤਾਂ ਨਹੀਂ ਹੈਗੇ, ਤੁਸੀਂ ਕਾਹਤੋਂ ਕਹਿੰਦੇ ਹੋ। ਮਤਲਬ ਦੇਖੋ ਕਿੱਡੇ ਇਹ ਬੰਦੇ ਚਾਤਰ ਨੇ, ਇਹਨਾਂ 'ਚ ਇਹ ਜੁਰਤ ਨਹੀਂ ਹੈਗੀ ਕਿ ਹਿੰਦੂ ਨੂੰ ਚੁੱਪ ਕਰਾ ਸਕਣ। ਕਿ ਤੁਸੀਂ ਜਦੋਂ ਮੋਹਨ ਭਾਗਵਤ ਜਾਂ ਕੋਈ ਹੋਰ ਬਾਹਮਣ ਕਹਿੰਦਾ ਵੀ ਸਿੱਖ ਹਿੰਦੂ ਨੇ, ਇਹ ਕਦੇ ਨਹੀਂ ਉਹਨੂੰ ਕਹਿਣ ਜੋਗੇ ਹੈਗੇ, ਨਾ ਇਹਨਾਂ ਦੇ ਉਹ ਸੁਣਦੇ ਆ। ਪਰ ਇਹ ਜਿਵੇਂ ਹੁੰਦਾ ਨਾ ਵੀ ਤਕੜੇ ਵੱਲ ਨੂੰ ਤਾਂ ਜਾ ਨਹੀਂ ਸਕੀਦਾ, ਤੇ ਚਲੋ ਫਿਰ ਸਿੱਖਾਂ ਨੂੰ ਘੂਰ ਲੱਗ ਜਾਣਗੇ ਵੀ ਤੁਸੀਂ ਜੀ ਮਾਹੌਲ ਖਰਾਬ ਹੋ ਜਾਊਗਾ, ਤੁਸੀਂ ਨਾ ਕਿਹਾ ਕਰੋ ਯਾਰ, ਉਹ ਤਾਂ ਇਹੋ ਜਿਹੀ ਨੇ। ਦੂਜਾ ਕੰਮ ਵੀ ਜਿਹੜੀਆਂ ਸਾਡੇ ਧਰਮ ਦੇ ਅੰਦਰ ਚੰਗਿਆਈਆਂ ਨੇ, ਸਾਡੀਆਂ ਰਵਾਇਤਾਂ ਨੇ, ਉਹਨਾਂ ਦਾ ਬਾਹਮਣਵਾਦ ਜਾਂ ਭਾਰਤ ਸਰਕਾਰ ਰਲ ਮਿਲ ਕੇ ਹੌਲੀ ਹੌਲੀ ਇਹੋ ਜਿਹਾ ਹਿਸਾਬ ਕਿਤਾਬ ਬਣਾ ਦਿੰਦੀ ਆ ਵੀ ਸਾਡੀ ਕੌਮ ਦੇ ਇੱਕ ਹਿੱਸੇ ਦੇ ਅੰਦਰ ਇਹ ਖਿਆਲ ਆਉਣਾ ਸੁਭਾਵਕ ਬਣ ਜਾਂਦਾ ਵੀ ਇਹ ਚੀਜ਼ ਜਦੋਂ ਹੁਣ ਸਾਡਾ ਨੁਕਸਾਨ ਕਰਨ ਲੱਗੀ, ਇਹਨੂੰ ਛੱਡ ਨਾ ਦਈਏ। ਇਹ ਗੱਲ ਸਮਝਣ ਦੀ ਬਜਾਏ ਫਿਰ ਸਾਡੇ 'ਚ ਕਲੇਸ਼ ਪੈਦਾ ਹੋ ਜਾਂਦਾ। ਮੰਨ ਲਓ ਸਾਡੇ ਬਹੁਤ ਸਾਰੇ ਗ੍ਰੰਥ ਨੇ ਸਾਡੇ ਧਰਮ ਦੇ ਵਿੱਚ, ਜਿਨ੍ਹਾਂ ਗ੍ਰੰਥਾਂ ਨੂੰ ਬੀਤੇ ਦੌਰ ਦੇ ਵਿੱਚ ਜਦੋਂ ਲਿਖਿਆ ਲਿਖਾਈਆਂ ਨੇ, ਉਹਨਾਂ ਦੀ ਮਨਸ਼ਾ ਮਾੜੀ ਨਹੀਂ ਹੋਣੀ। ਮਤਲਬ ਇਹ ਨਹੀਂ ਮੈਂ ਕੋਈ ਅਥਾਰਟੀ ਵਜੋਂ ਕਹਿ ਰਿਹਾ, ਇਹ ਹਾਲਾਂਕਿ ਵਿਦਵਾਨਾਂ ਦਾ ਕੰਮ, ਪਰ ਬਹੁਤ ਸਾਰੇ ਗ੍ਰੰਥ ਨੇ ਜਿਨ੍ਹਾਂ ਦੇ ਉੱਤੇ ਸਾਡੇ ਵਿੱਚ ਰੌਲੇ ਰੱਪੇ ਪੈਂਦੇ ਆ। ਉਹਨਾਂ 'ਚ ਦੇਵੀ ਦੇਵਤਿਆਂ ਬਾਰੇ, ਹਿੰਦੂ ਧਰਮ ਦੇ ਬਾਰੇ ਜਾਂ ਹੋਰ ਕਈ ਗੱਲਾਂ ਇਹੋ ਜਿਹੀਆਂ ਨੇ ਜਿਨ੍ਹਾਂ ਦੇ ਆਧਾਰ ਦੇ ਉੱਤੇ ਅੱਜ RSS ਦਾ ਕੰਮ ਸੌਖਾ ਹੋ ਰਿਹਾ, ਜਾਣੀ ਕਿ ਸਿੱਖੀ ਦਾ ਹਿੰਦੂਕਰਨ ਕਰਨਾ ਸੌਖਾ ਹੋ ਰਿਹਾ। ਮੈਂ ਇਹ ਗੱਲ ਮੰਨ ਲੈਣਾ ਕਿ ਜੀ ਹੋ ਸਕਦਾ ਜਦੋਂ ਇਹ ਗ੍ਰੰਥ ਲਿਖੇ ਗਏ ਉਦੋਂ ਮਾਨਸਿਕਤਾ ਦੇ ਵਿੱਚ ਆਪਾਂ ਇਹ ਗੱਲ ਸਾਰੇ ਹੀ ਮੰਨ ਹੀ ਲਓ ਕਿ ਜਿਨ੍ਹਾਂ ਨੇ ਇਹ ਗ੍ਰੰਥ ਲਿਖੇ ਉਹਨਾਂ ਸਮਿਆਂ ਦੇ ਵਿੱਚ ਸਾਡੀ ਕੌਮ ਦੀ ਚੇਤਨਾ ਵਿੱਚ, ਉਹਨਾਂ ਲਿਖਾਰੀਆਂ ਦੇ ਦਿਮਾਗ ਵਿੱਚ ਵੀ ਇਹ ਗੱਲ ਨਹੀਂ ਹੋਣੀ। ਹੋ ਸਕਦਾ ਉਸ ਟਾਈਮ ਲਾਰਿਆਂ ਦੇ, ਹਿੰਦੂਆਂ ਦੇ, ਬਾਹਮਣਾਂ ਦੇ ਵੀ ਤਾਂ ਦਿਮਾਗ 'ਚ ਹੋਵੇ, ਹੋਣੀ ਕਿੱਥੇ ਆ। ਉਦੋਂ ਜਾਨ ਲਗਾਉਂਦੇ ਫਿਰਦੇ ਸੀ, ਦੂਜੇ ਦਿਨ ਜਿਹੜੇ ਸੀ ਹਮਲਾਵਰ ਧਾੜ ਵੀ ਆ ਕੇ ਛਿੱਤਰ ਫੇਰਦੇ ਸੀ। ਤੇ ਉਦੋਂ ਆ ਜਿਹੜੀਆਂ ਹੋਣ ਵਾਲੀਆਂ ਜਿਣਸਾਂ ਨੇ ਜਿਹੜੀਆਂ ਹੁਣ ਜਲੀਲ ਕਰਦੀਆਂ ਨੇ ਸਿੱਖਾਂ ਨੂੰ, ਇਹ ਥੋੜੀ ਹੁੰਦੀਆਂ ਸੀਗੀਆਂ। ਉਦੋਂ ਤਾਂ ਜਿਹੜੀ ਹਿੰਦੂ ਭਾਈਚਾਰੇ ਦੀ ਛਿੱਤਰਾਂ ਨਾਲ ਮਤਲਬ ਭੁਗਤ ਸਵਾਰੀ ਜਾ ਰਹੀ ਸੀ, ਨਾ ਇੱਜ਼ਤ ਸੁਰੱਖਿਆ। ਤਾਂ ਜਿਹੜੇ ਕਹਿੰਦੇ ਆ ਵੀ ਸਾਡੇ ਇੰਨੇ ਰਾਜ ਸੀ, ਸਾਡੀ ਸ਼ਕਤੀ ਸੀ ਰਾਜ ਦੀ, ਇਹ ਜਿਹਾ ਕੁਛ ਨਹੀਂ ਸੀਗਾ। ਇਹਨਾਂ ਦਾ ਤਾਂ ਮਤਲਬ ਇਹ ਸੀਗਾ ਵੀ ਉਹਨਾਂ ਨੂੰ ਧੀਆਂ ਭੈਣਾਂ ਦੇ ਕੇ, ਵਿਆਹ ਕੁੜੀਆਂ ਦੇ ਕਰਕੇ, ਜਨਾਨੀਆਂ ਜਨੂਨੀਆਂ ਦੇ ਕੇ ਟੰਗ ਡੋਸਾਰਦੇ ਨੇ ਵਿਚਾਰੇ। ਚਲੋ ਉਹਨਾਂ ਦਾ ਧਰਮ ਇਹਨਾਂ ਚੀਜ਼ਾਂ ਦੀ ਇਜਾਜ਼ਤ ਦਿੰਦਾ, ਉਹ ਕਰੀ ਗਏ। ਤੇ ਉਹਨਾਂ ਵੇਲਿਆਂ ਦੇ ਵਿੱਚ ਸਿੱਖ ਕੌਮ ਆਪਦੇ ਪੂਰੇ ਜਲਵੇ ਜਲਾਉ ਦੇ ਨਾਲ ਆਪਦੇ ਸਨਾਤਾਂ ਰਹੀ, ਜਦੋਂ ਲੜਦੀ ਲੁੜਦੀ ਰਹੀ। ਉਹਨਾਂ ਵੇਲਿਆਂ ਦੇ ਵਿੱਚ ਸਾਡੇ ਜਿਹੜੇ ਕਲਮਕਾਰ ਭਰਾ ਉੱਠੇ, ਜਿਨ੍ਹਾਂ ਨੇ ਗ੍ਰੰਥ ਲਿਖੇ, ਚਾਹੇ ਉਹ ਭਾਈ ਸੰਤੋਖ ਸਿੰਘ ਜੀ ਨੇ ਜਾਂ ਗਿਆਨੀ ਗਿਆਨ ਸਿੰਘ ਜੀ ਆ ਜਾਂ ਹੋਰ ਜਿੰਨੇ ਗ੍ਰੰਥ ਨੇ, ਇਹਨਾਂ ਗ੍ਰੰਥਾਂ ਨੂੰ ਲਿਖਣ ਵਾਲਿਆਂ ਨੂੰ ਜੋ ਕੁਝ ਆਲੇ ਦੁਆਲੇ ਚੋਂ ਸਿੱਖ ਫਲਸਫੇ ਬਾਰੇ, ਸਿੱਖ ਇਤਿਹਾਸ ਬਾਰੇ ਜਿੰਨਾ ਉਹਨਾਂ ਨੂੰ ਪਤਾ ਲੱਗਿਆ, ਉਹਨਾਂ ਨੇ ਇਕੱਠਾ ਕਰਕੇ ਸਾਰਾ ਉਹ ਲਿਖਤਾ। ਲਿਖਣ ਵਾਲਿਆਂ ਦੇ ਦਿਮਾਗ ਵਿੱਚ ਵੀ ਕੋਈ ਗਲਤ ਗੱਲ ਨਹੀਂ, ਤੇ ਨਾ ਉਸ ਟਾਈਮ ਇਸ ਗੱਲ ਦਾ ਉਹਨਾਂ ਨੂੰ ਚੇਤਾ ਸੀ ਵੀ ਕੱਲ ਕਲਾਂ ਨੂੰ ਇਹਨਾਂ ਵਿੱਚੋਂ ਕੋਈ ਲਾਈਨ ਫੜ ਕੇ, ਕੋਈ ਘਟਨਾ ਫੜ ਕੇ ਸਾਡੇ ਖਿਲਾਫ ਜਿਹੜਾ ਹੈਗਾ ਉਹ ਵਰਤਣਗੇ ਸਾਡੇ ਧਰਮ ਦੇ। ਕਿਉਂਕਿ ਇਹ ਗੱਲ ਤਾਂ ਹੈ ਹੀ ਨਹੀਂ ਹੈਗੀ ਕਿ ਇਹ ਲੋਕ ਜਿਹੜੇ ਆ ਸਾਰੇ ਵੀ ਇਹ ਐਂਟੀ ਸਿੱਖ ਸੀ, ਇਹ ਸਾਡੇ ਸਿੱਖ ਕੌਮ ਦੇ ਬੰਦੇ ਸੀ।
ਸਿੱਖੀ ਦੀ ਚੜ੍ਹਦੀ ਕਲਾ ਸੋਚਦੇ ਸੀ। ਜੇਕਰ ਇਹਨਾਂ ਗ੍ਰੰਥਾਂ ਦੇ ਵਿੱਚ ਗੜਬੜਾਂ ਆਈਆਂ ਨੇ, ਉਹਨਾਂ ਉੱਤੇ ਵਿਦਵਾਨਾਂ ਨੇ ਆਪੋ ਆਪਣੇ ਤਰੀਕੇ ਨਾਲ ਗੱਲਾਂ ਨੰਗੀਆਂ ਵੀ ਕੀਤੀਆਂ ਨੇਗੀਆਂ। ਭਾਈ ਸੰਤੋਖ ਸਿੰਘ ਬਾਰੇ, ਇੱਥੇ ਗੁਰਪ੍ਰਤਾਪ ਸੂਜ ਗ੍ਰੰਥ ਬਾਰੇ ਮੈਂ ਕਾਫੀ ਸਮਾਨਾ ਇਕੱਠਾ ਕੀਤਾ, ਉਹਦੇ ਚੋਂ ਇਹ ਗੱਲ ਮੋਟੇ ਤੌਰ ਤੇ ਨਿਕਲੀ ਆ ਵੀ ਉਹ ਤਾਂ ਆਪਣੇ ਵੱਲੋਂ ਕੋਈ ਇਹੋ ਜਿਹੀ ਗੱਲ ਨਹੀਂ ਸੀ। ਕਈ ਗੱਲਾਂ ਜਿਹੜੀਆਂ ਲਿਖਣੀਆਂ ਪਈਆਂ ਨੇ ਉਹਨਾਂ ਨੂੰ, ਉਹ ਜਿਹੜਾ ਕੈਥਲ ਦਾ ਰਾਜਾ ਸੀ ਉਦੈ ਸਿੰਘ, ਉਹਨੇ ਜਿਹੜੇ ਉੱਥੇ 4-5 ਉੱਤੇ ਬਾਹਮਣ ਲਾਤੇ ਤੇ ਉਹ ਕਹਿੰਦੇ ਸੀਗੇ ਵੀ ਆਹ ਚੀਜ਼ਾਂ ਵਿੱਚ ਪਾਓ, ਤੇ ਉਹ ਮਾੜੀਆਂ ਚੀਜ਼ਾਂ ਜਿਹੜੀਆਂ ਐਂਟੀ ਸਿੱਖ ਚੀਜ਼ਾਂ ਨੇ ਉਹ ਪਵਾਈਆਂ। ਤੇ ਇਹ ਵੀ ਲਿਖਿਆ ਹੋਇਆ ਉਹਨਾਂ ਨੇ ਕਿ ਮੈਂ ਤਾਂ ਜਿਵੇਂ ਕੋਈ ਕਿਤਾਬ ਲਿਖਦਾ ਤਾਂ ਉਹ ਲਿਖਣ ਵਾਲਾ ਬੰਦਾ ਫਿਰ ਆਪਦੇ ਵੱਲੋਂ ਵੀ ਤਾਂ ਕੁਝ ਲਿਖਦਾ ਨਾ। ਇਹ ਚੀਜ਼ ਸਾਡੇ ਅੱਜ ਭਰਾਵਾਂ ਨੂੰ ਅਕਲ ਸਮਝ ਬੁੱਧੀ ਹੋਣੀ ਚਾਹੀਦੀ ਆ ਕਿ ਇੱਕ ਹੁੰਦਾ ਗ੍ਰੰਥ, ਇੱਕ ਹੁੰਦਾ ਗ੍ਰੰਥ ਲਿਖਣ ਵਾਲਾ। ਕਲਮ ਜਦੋਂ ਚੱਲਦੀ ਆ ਨਾ, ਉਹਦੇ ਵਿੱਚ 2 ਤਰ੍ਹਾਂ ਦੇ ਆਉਂਦੇ ਆ ਹਿੱਸੇ। ਇੱਕ ਤਾਂ ਕਲਮ ਚੱਲਦੀ ਆ ਜਿਹੜੀ ਹਿਸਟਰੀ ਨੂੰ, ਫਲਸਫੇ ਨੂੰ ਜਾਂ ਕਿਸੇ ਗੱਲ ਨੂੰ ਕਹਿੰਦੀ ਹੈ। ਇੱਕ ਫਿਰ ਕਲਮਕਾਰ ਆਪਦੇ ਬਾਰੇ ਵੀ ਕੁਝ, ਆਪਦੀ ਗੱਲ ਵੀ ਕਹਿੰਦਾ ਹੁੰਦਾ। ਜਦੋਂ ਅਸੀਂ ਇਹ ਚੀਜ਼ ਨਹੀਂ ਸਮਝਾਂਗੇ, ਸਾਡੇ ਆਹ ਪੁਆੜੇ ਜਿਹੜੇ ਪਏ ਆ ਇਹ ਪੈਂਦੇ ਹੀ ਰਹਿਣਗੇ। ਮੈਂ ਇਹ ਗੱਲ ਸ਼ਾਇਦ ਕਦੇ ਅਕਲ ਨਹੀਂ ਸੀ ਆਉਣੀ ਜੇ ਮੈਂ ਆਹ ਕਿਤਾਬਾਂ ਲਿਖਣ ਵਾਲੇ ਚੱਕਰ 'ਚ ਆਪ ਨਾ ਪੈਂਦਾ। ਜਦੋਂ 2010 ਵਿੱਚ ਸ਼ਿੰਗਾਰ ਸਿਨੇਮਾ ਬੰਬ ਕਾਂਡ 'ਚ ਝੂਠਾ ਮੈਨੂੰ ਫਸਾਇਆ ਗਿਆ, ਮੈਂ ਬਾਹਰ ਨਿਕਲਿਆ। ਬਾਹਰ ਨਿਕਲ ਕੇ ਆਪਦੇ ਸਾਨੂੰ ਕੁਝ ਗੱਲਾਂ ਦੀ ਅਕਲ ਆਈ। ਜੇਲ੍ਹ ਦੇ ਵਿੱਚ ਬੈਠਿਆਂ ਨੂੰ ਹੀ ਪਤਾ ਲੱਗਿਆ। ਉੱਥੇ ਇੱਕ ਦਿਨ ਮੇਰੀ ਚੱਕੀ ਦੇ ਵਿੱਚ ਸਿੰਘ ਬੈਠੇ ਤੇ ਕੋਈ ਅਖਬਾਰ ਦੀ ਖਬਰ ਪੜ੍ਹ ਕੇ 2 ਛੋਟੀ ਉਮਰ ਦੇ ਸਾਡੇ ਭਚੰਗੀ ਸਿੰਘ ਜਿਹੜੇ ਸੀ, ਨੌਜਵਾਨ ਸਿੰਘ ਸੀ ਵੈਸੇ, ਪਰ ਉਹ ਥੋੜੀ ਉਨੀ ਨੌਲੇਜ ਘੱਟ ਸੀ ਇਤਿਹਾਸ ਦੀ, ਫਲਸਫੇ ਦੀ। ਆਪਸ ਵਿੱਚ ਉਹ ਗੱਲਾਂ ਕਰ ਲੱਗ, ਕਹਿਣ ਲੱਗਿਆ ਬਈ ਫਲਾਣੇ ਸੰਤਾਂ ਨੇ ਇੰਨੇ ਪ੍ਰਾਣੀਆਂ ਨੂੰ ਅੰਮ੍ਰਿਤ ਛਕਾਇਆ, ਅਖਬਾਰ ਦੀ ਖਬਰ ਪੜ੍ਹ ਕੇ। ਉਹ ਕਹਿੰਦਾ ਇਹਨਾਂ ਚੋਂ ਅੱਧਿਆਂ ਨੇ ਛੱਡ ਦੇਣੇ ਅੰਮ੍ਰਿਤ। ਤੇ ਉਹ ਕਹਿਣ ਲੱਗਿਆ ਦੂਜਾ, ਕਹਿੰਦਾ ਪਰ ਦੇਖ ਲਾ ਵੀ ਜਿਹੜੇ ਗੁਰੂ ਨਾਨਕ ਪਾਤਸ਼ਾਹ ਨੇ ਸਿੰਘ ਸਿੱਖ ਸਜਾਏ ਜਾਂ ਗੁਰੂ ਸਾਹਿਬਾਨ ਨੇ ਸਿੱਖ ਜਿਹੜੇ ਸਜਾਏ ਆ, ਉਹ ਨਹੀਂ ਫਿਰ ਡੋਲੇ, ਹਨਾ, ਏਦਾਂ ਗੱਲਾਂ ਕਰ ਲਾ। ਤੇ ਉਹ ਮੇਰੇ ਮੂੰਹੋਂ ਸੁਭਾਵਕ ਨਿਕਲ ਗਿਆ ਉਹਨਾਂ ਦੀ ਗੱਲ ਸੁਣ ਕੇ। ਮੈਂ ਕਿਹਾ ਇਹ ਜਿਹੜੇ ਸਾਧ ਨੇ ਜਾਂ ਇਹ ਪ੍ਰਚਾਰਕ ਨੇ, ਇਹ ਗੁਰੂ ਨਾਨਕ ਸਾਹਿਬ ਨਾਲ ਰਲਾਤੇ ਤੁਸੀਂ, ਇਹ ਤਾਂ ਹੋਰ ਕਹਾਣੀ ਆ। ਗੁਰੂ ਨਾਨਕ ਪਾਤਸ਼ਾਹ ਦੀ ਬਹੁਤ ਵੱਡੀ ਗੱਲ ਸੀ, ਇਹਨਾਂ ਏਦਾਂ ਨਾ ਕਰਿਆ ਕਰੋ, ਉਹਨਾਂ ਨਾਲ ਨਾ ਬੁਲਾਇਆ ਕਰੋ ਇਹਨਾਂ। ਉਹ ਚੁੱਪ ਜੇ ਕਰ ਗਏ। ਤੇ ਮੇਰੇ ਨਾਲ ਇੱਕ ਬਹੁਤ ਸੰਘਰਸ਼ ਦੇ ਵਿੱਚ 7 ਸਾਲ ਪਹਿਲਾਂ ਭਗੌੜਾ ਰਿਹਾ, ਫਿਰ 7 ਸਾਲ ਉਹ ਅੰਡਰਗਰਾਊਂਡ ਰਿਹਾ। 1993 ਦੇ ਵਿੱਚ ਉਹਦੇ ਮਾਰੇ ਜਾਣ ਦੀ ਝੂਠੀ ਖਬਰ ਅਖਬਾਰਾਂ 'ਚ ਛਪਾਤੀ ਵੀ 5 ਲੱਖ ਦਾ ਇਨਾਮੀ ਭਾਈ ਜਗਦੀਸ਼ ਸਿੰਘ ਦੀਸ਼ਾ ਖਾੜਕੂ ਜਿਹੜਾ ਹੈਗਾ, ਉਹ ਸਿੱਧਵਾਂ ਬੇਟ ਕੋਲ ਮਾਰਿਆ ਗਿਆ, ਹਾਲਾਂਕਿ ਉਹ ਜਿਉਂਦਾ ਸੀਗਾ। ਫਿਰ 7 ਸਾਲ ਬਾਅਦ ਉਹ ਵਿਚਾਰਾ ਦੁਬਾਰਾ ਇੱਥੇ ਪੇਸ਼ ਹੋ ਗਿਆ ਇੰਡੀਆ, ਆਪਣੇ ਪੰਜਾਬ ਆ ਕੇ। ਤੇ ਉਹ ਸਾਡੇ ਨਾਲ ਨਾਭੇ ਜੇਲ੍ਹ ਸੀਗਾ, ਉੱਥੇ ਵੀ ਉਹਨੂੰ 10-12 ਸਾਲ ਫੇਰ ਕੱਟਣੇ ਪਏ। ਸਾਰੀ ਉਮਰ ਹੀ ਉਹਨੇ ਕੌਮ ਦੇ ਲੇਖੇ ਲਾਤੀ। ਬਾਣੀ ਵਾਲਾ ਬੰਦਾ ਸੀਗਾ ਤੇ ਉਹ ਮੇਰੇ ਚੱਕੀ 'ਚ ਨਾਲ ਹੀ ਮੇਰੇ ਕੋਲੇ ਪਿਆ। ਤੇ ਜਦੋਂ ਮੈਂ ਇਹ ਮੂੰਹ 'ਚੋਂ ਗੱਲ ਕੱਢੀ ਵੀ ਇਹ ਤੁਸੀਂ ਬਾਬੇ ਨਾਨਕ ਨਾਲ ਰਲਾਤੇ, ਬਾਬੇ ਨਾਨਕ ਨੇ ਤਾਂ ਸੱਜਣ ਠੱਗ ਕਰਕੇ ਤਾਰਤੇ, ਤਾਂ ਉਹ ਚੁੱਪ ਜੇ ਕਰ ਗਏ ਮੁੰਡੇ। ਤੇ ਬਾਬਾ ਦੀਸ਼ਾ ਮੈਨੂੰ ਕਹਿੰਦਾ, ਮਾਨ ਕਹਿੰਦਾ ਹੁਣ ਇਹਨਾਂ ਨੂੰ ਇਹ ਵੀ ਦੱਸ ਦੇ ਵੀ ਸੱਜਣ ਠੱਗ ਕੌਣ ਸੀ। ਮੈਂ ਕਿਹਾ ਯਾਰ ਸਿੱਖਾਂ ਦੇ ਮੁੰਡੇ ਆ, ਐਡੇ ਵੱਡੇ ਖਾਲਿਸਤਾਨੀ ਸੰਘਰਸ਼ ਦੇ ਕੇਸਾਂ 'ਚ ਜੇਲ੍ਹ 'ਚ ਬੈਠੇ ਆ, ਇੰਨਾ ਕੁ ਦਾ ਪਤਾ ਹੀ ਹੋਊ। ਤੇ ਇੱਕ ਸਿੰਘ ਕਹਿੰਦਾ ਬਈ ਘਮਾਣ ਜੀ ਚਾਹੇ ਗੁੱਸਾ ਕਰੋ, ਸਾਨੂੰ ਇੰਨਾ ਜ਼ਿਆਦਾ ਨਹੀਂ ਪਤਾ। ਮੇਰਾ ਤਾਂ ਇਹ ਹਾਲ ਆ ਵੀ ਇਹ ਜੇਲ੍ਹ 'ਚ ਆ ਕੇ ਤੁਹਾਡੀਆਂ ਗੱਲਾਂ ਬਾਤਾਂ ਸੁਣਨ ਨੂੰ, ਤਾਂਹੀਓ ਤੁਹਾਡੀ ਚੱਕੀ ਜਾ ਕੇ ਇੱਥੇ ਬੈਠੀ ਦਾ। ਆਹ ਮੈਨੂੰ ਹੁਣ ਸਮਝ ਲੱਗੀ ਆ ਵੀ ਆਹ ਜਿਹੜੀਆਂ ਫੋਟੋਆਂ ਨੂੰ ਅਸੀਂ ਮੱਥੇ ਟੇਕਦੇ ਹਾਂ ਗੁਰੂ ਸਾਹਿਬਾਨ ਦੀਆਂ ਨੂੰ, ਇਹ ਨਕਲੀ ਨੇਗੀਆਂ, ਮਨੋਕਲਪਤ ਨੇ। ਵੀ ਅਸੀਂ ਤਾਂ ਉੱਥੇ ਸਾਡੇ ਘਰੇ ਇੱਕ ਵੱਡਾ ਸਾਰਾ ਕੈਲੰਡਰ ਕਿਸੇ ਫੈਕਟਰੀ 'ਚ ਛਪਿਆ ਸੀਗਾ, ਜਿਹਦੇ ਉੱਤੇ ਡੇਟਾਂ ਨਵੇਂ ਸਾਲ ਦੀਆਂ ਛਪਦੀਆਂ ਆਉਂਦੀਆਂ, ਉਹ ਸਾਡੇ ਕੰਧ ਤੇ ਲੱਗਿਆ ਸੀ। ਤੇ ਮੇਰੀ ਬੀਬੀ ਮੈਨੂੰ ਕਹਿ ਦਿੰਦੀ ਸੀ ਵੀ ਇਹਨੂੰ ਮੱਥਾ ਟੇਕ ਕੇ ਸਕੂਲ ਜਾਣਾ, ਤੇ ਉਹਨੂੰ ਮੈਂ ਮੱਥਾ ਟੇਕਦਾ ਰਿਹਾ ਤੇ ਉਹਨੂੰ ਹੀ ਮੈਂ ਸਾਰਾ ਕੁਝ ਮੰਨਦਾ ਰਿਹਾ। ਤੇ ਪਾਠ ਮੈਂ ਕਦੇ ਕੀਤਾ ਨਹੀਂ, ਨਾ ਮੈਨੂੰ ਪਤਾ। ਮੇਰਾ ਨਾਨਾ ਆਉਂਦਾ ਹੁੰਦਾ ਸੀ ਆ ਇੱਕ ਘਰ, ਉਹਦਾ ਵੱਡੇ ਵੱਡੇ ਅੱਖਰਾਂ ਵਾਲਾ ਉਹਦੇ ਕੋਲੇ ਇੱਕ ਗੁਟਕਾ ਸੀ, ਬਾਣੀ ਪੜ੍ਹਦਾ ਸੀ ਉਹਦੇ ਤੋਂ। ਤੇ ਮੈਂ 1-2 ਵਾਰੀ ਉਹਦੇ ਕੋਲੇ ਖੜ ਕੇ ਦੇਖਿਆ ਜ਼ਰੂਰ ਆ ਵੀ ਇਹ ਉਹੀ ਅੱਖਰ ਨੇ ਜਿਹੜੇ ਅੱਖਰ ਸਾਡੇ ਪੰਜਾਬੀ ਦੀਆਂ ਕਿਤਾਬਾਂ 'ਚ ਨੇ। ਤੇ ਮੈਂ ਇੱਥੇ ਆ ਕੇ ਜਦੋਂ ਹੁਣ ਤੁਹਾਡੇ ਇੱਥੇ ਜੇਲ੍ਹ 'ਚ ਆ ਕੇ ਗੁਰਦੁਆਰੇ ਜਾਂਦੇ ਆ, ਤੁਹਾਡੇ ਨਾਲ ਫੇਰਾ ਤੋਰਾ ਸਾਰਿਆਂ ਨਾਲ ਕਰੀਦਾ ਸਿੰਘਾਂ ਨਾਲ, ਤੇ ਤੁਸੀਂ ਹੁਣ ਗੁੱਸਾ ਨਾ ਕਰੋ, ਮੈਂ ਤੁਹਾਨੂੰ ਇੱਕ ਗੱਲ ਕਹਿਣੀ ਆ ਜੀ। ਬਈ ਮੇਰੇ ਲਈ ਇਹ ਇੱਥੇ ਆ ਕੇ ਸਮਝ ਲੱਗੀ ਆ ਵੀ ਗੁਰੂ ਗ੍ਰੰਥ ਸਾਹਿਬ 'ਚ ਤਾਂ ਕਈ ਗੁਰੂ ਸਾਹਿਬਾਨ ਦੀ ਤੇ ਹੋਰ ਵੱਡਿਆਂ ਆਪਣੇ ਪੀਰਾਂ ਪੈਗੰਬਰਾਂ ਦੀ, ਵੱਡੀਆਂ ਹਸਤੀਆਂ ਦੀ ਬਾਣੀ ਆ।
ਅਸੀਂ ਉਹਦੇ ਬੋਲ ਚਾਲ ਦੇ ਲਹਿਜੇ ਚੋਂ ਉਹਦੀ ਗੱਲ ਸਮਝਣ ਲਈ ਅਸੀਂ ਆਖਿਆ ਵੀ ਹਾਂ ਹਾਂ ਠੀਕ ਆ, ਤੇ ਕਰੋ ਗੱਲ, ਕੀ ਕਹਿੰਦੇ ਹੋ। ਕਹਿੰਦਾ ਮੈਂ ਸਮਝਦਾ ਹੁੰਦਾ ਸੀਗਾ ਵੀ ਇਹ ਜਿਹੜਾ ਗੁਰੂ ਗ੍ਰੰਥ ਸਾਹਿਬ ਆ, ਇਹਦੇ ਚ ਉਹੀ ਜਿਹੜਾ ਗੁਟਕਾ ਸਾਡੇ ਘਰੇ ਮੇਰੇ ਨਾਨਾ ਜੀ ਕੋਲ ਆ, ਉਹ ਖਨੀ ਇਹਦੇ ਚ ਜ਼ਿਆਦਾ ਵਾਰ ਛਾਪਤਾ ਹੋਣਾ। ਇਹ ਮੈਨੂੰ ਹੁਣ ਸਮਝ ਲੱਗੀ ਆ ਵੀ ਕੋਈ ਵੀ ਸ਼ਬਦ ਕਿਸੇ ਗੁਰੂ ਸਾਹਿਬ ਦਾ ਦੂਜੀ ਵਾਰ ਨਹੀਂ, ਇਹ ਤਾਂ ਇਹਦੇ ਚ ਤਾਂ ਹੋਰ ਚੀਜ਼ ਆ। ਉਹਨੂੰ ਗੱਲਾਂ ਸੁਣ ਕੇ ਅਸੀਂ ਬੜੇ ਹੈਰਾਨ ਤੇ ਪਰੇਸ਼ਾਨ ਹੋਏ ਕਿ ਸਾਡੀ ਕੌਮ ਦੇ ਜੇ ਖਾੜਕੂ ਸੰਘਰਸ਼ ਨਾਲ ਸੰਬੰਧਿਤ ਭਰਾ ਨੂੰ ਸਾਡੇ ਨੂੰ ਇੰਨੀ, ਉਹ ਕਹਿੰਦਾ ਜੀ ਹੁਣ ਅਸੀਂ ਇੱਥੇ ਆ ਗਏ, ਹੁਣ ਤੁਸੀਂ ਸਾਨੂੰ ਸਮਝਾਓ। ਸਾਨੂੰ ਨਹੀਂ ਘਰਾਂ 'ਚ ਅੱਜ ਦਾ ਮਾਹੌਲ ਚੰਗੇ ਭਲੇ, ਮੈਂ ਕਿਹਾ ਤੂੰ ਕੌਮ ਲਈ ਮਰ ਜਾਣਾ ਸੀ, RDX ਪਿੰਡੇ ਨਾਲ ਬੰਬ ਬੰਨ ਕੇ ਤੂੰ ਸਰਸੇ ਵਾਲਿਆਂ ਨੂੰ ਮਾਰਨ ਤੁਰਿਆ ਫਿਰਦਾ, ਤੇ ਪਤਾ ਇਹ ਨਹੀਂ ਹੈਗਾ। ਤਾਂ ਮੈਨੂੰ ਬੜਾ ਉਹਦੇ ਤੇ ਪਿਆਰ ਜਿਹਾ ਵੀ ਆਇਆ ਤੇ ਗੁੱਸਾ ਵੀ ਆਇਆ, ਪਰ ਉਹਨੇ ਇੱਕ ਗੱਲ ਕਹੀ, ਕਹਿੰਦਾ ਜੀ ਜਿਨ੍ਹਾਂ ਨੂੰ ਸਾਨੂੰ ਇਹ ਨਹੀਂ ਨਾ ਪਤਾ ਵੀ ਸੱਜਣ ਠੱਗ ਕੌਣ ਸੀ, ਭੂਮੀਆਂ ਚੋਰ ਕੌਣ ਸੀ, ਤੇ ਭਾਈ ਬਿਧੀ ਚੰਦ ਦਾ ਪਿੰਡ ਕਿਹੜਾ ਸੀ, ਜਾਂ ਪੰਜ ਪਿਆਰਿਆਂ ਦੇ ਨਾਂ, ਸਾਨੂੰ ਇਹਨਾਂ ਗੱਲਾਂ ਦਾ ਨਹੀਂ ਪਤਾ। ਮੈਂ ਤੁਹਾਡੇ ਸਾਹਮਣੇ ਮੰਨਦਾ ਮੈਨੂੰ ਨਹੀਂ ਪਤਾ, ਪਰ ਕਹਿੰਦਾ ਘਮਾਣ ਜੀ ਇਹ ਸਾਡੇ ਵਰਗੇ ਹੀ ਨੇ ਜਿਹੜੇ ਪਿੰਡੇ ਨੂੰ ਬੰਬ ਬੰਨ ਕੇ ਸਿੱਖੀ ਦੇ ਦੁਸ਼ਮਣਾਂ ਨੂੰ ਮਾਰਨ ਤੁਰ ਪਾਂਗੇ। ਜਿਨ੍ਹਾਂ ਨੂੰ ਆ ਕੁਛ ਪਤਾ, ਉਹ ਕਿਸੇ ਸਾਧ ਨਾਲ ਬੈਠ ਕੇ ਚਿਮਟੇ ਤਾਂ ਘੁਮਾ ਸਕਦਾ, ਉਹ ਕਿਸੇ ਸਾਧ ਨਾਲ ਬੈਠ ਕੇ ਚਿਮਟੇ ਤਾਂ ਘੁਮਾ ਸਕਦਾ, ਚਿੱਟੀਆਂ ਪੱਗਾਂ ਬੰਨ ਕੇ ਪੂਛਮੀਆਂ, ਆਹ ਕੰਮ ਨਹੀਂ ਕਰ ਸਕਦਾ। ਮੈਂ ਉਹਨੂੰ ਆਖਿਆ ਵੀ ਗੱਲਾਂ ਦੀ ਤਾਂ ਦੋਨੇ ਲੋੜ ਆ। ਸੋ ਇਸ ਗੱਲ ਚੋਂ ਜਿਹੜਾ ਅਕਲ ਮਿਲੀ ਉਹ ਇਹ ਆ ਕਿ ਸਾਡੇ ਅੰਦਰ, ਸਾਡੀ ਕੌਮ ਦੇ ਅੰਦਰ ਬਹੁਤ ਲੋੜ ਆ। ਇਹ ਨਹੀਂ ਹੈਗਾ ਕਿ ਗਿਆਨ ਹੈ ਹੀ ਨਹੀਂ, ਇਹ ਗੱਲ ਨਹੀਂ, ਅਗਿਆਨਤਾ ਹੈਗੀ ਹੈ। ਜਿੱਥੇ ਸਾਨੂੰ ਇਹ ਮੰਨਣ ਦੇ ਵਿੱਚ ਕਿ ਹਾਂ ਸਾਡੇ 'ਚ ਘਾਟ ਆ, ਅਸੀਂ ਪਰ ਘਾਟ ਨੂੰ ਦੂਰ ਕਰਨ ਵਾਲੇ ਪਾਸੇ ਵਧਾਂਗੇ। ਸੋ ਜਦੋਂ ਅਸੀਂ ਇਸ ਪਾਸੇ ਵੱਲ ਧਿਆਨ ਨਹੀਂ ਦੇਵਾਂਗੇ ਤਾਂ ਗੜਬੜ ਹੋਏਗੀ। ਬਹੁਤ ਵੱਡੀ ਲੋੜ ਆ ਇਸ ਟਾਈਮ ਸਾਡੀ ਕੌਮ ਦੀ, ਜਿਹੜੀ ਜਵਾਨੀ ਆ, ਬੱਚੇ ਆ। ਇੰਡੀਅਨ ਸਟੇਟ ਅਰਬਾਂ ਖਰਬਾਂ ਰੁਪਈਏ ਖਰਚ ਰਹੀ ਆ ਆਪਣੇ ਬੱਚਿਆਂ ਨੂੰ ਸਿੱਖੀ ਤੋਂ, ਸਿੱਖ ਇਤਿਹਾਸ ਤੋਂ ਤੋੜਨ ਲਈ। ਜਦੋਂ ਬਾਦਲ ਦਾ ਰਾਜ ਆਇਆ ਸੀ, ਉਦੋਂ ਇਤਿਹਾਸ ਦੀ ਕਿਤਾਬ +2 ਦੀ 12ਵੀਂ ਦੀ ਹਿਸਟਰੀ ਆਫ ਪੰਜਾਬ ਜਿਹੜੀ ਸੀ, ਉਹ 1998 ਚ ਲੱਗੀ ਸੀ। ਕੈਪਟਨ ਅਮਰਿੰਦਰ ਸਿੰਘ ਦਾ ਰਾਜ ਜਦੋਂ ਆਹ ਹੁਣ ਖਤਮ ਹੋਇਆ, ਤੋਂ ਚੰਨੀ ਦੇ ਆਉਣ ਤੋਂ ਪਹਿਲਾਂ, ਉਦੋਂ ਉਹ ਸੰਘਰਸ਼ ਕਾਮਯਾਬ ਹੋਇਆ ਤੇ ਉਹ ਕਿਤਾਬ ਹਟੀ ਆ। ਉਸ ਕਿਤਾਬ ਦੇ ਸਮੇਤ ਹੋਰ ਬਹੁਤ ਸਾਰੀਆਂ ਕਿਤਾਬਾਂ ਨੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀਆਂ, CBSE ਬੋਰਡ ਦੀਆਂ, ਜਿਨ੍ਹਾਂ 'ਚ 10 ਗੁਰੂ ਸਾਹਿਬਾਨ ਦੇ ਬਾਰੇ ਗਲਤ ਪੜ੍ਹਾਇਆ ਜਾਂਦਾ। ਤੇ ਸਾਡੀ ਰਿਸ਼ਤੇਦਾਰੀ ਦੇ ਵਿੱਚੋਂ ਇੱਕ ਮੈਡਮ ਪ੍ਰਿੰਸੀਪਲ ਸੀ, ਉਹਨੂੰ ਮੈਂ ਪੁੱਛਿਆ ਜਦੋਂ ਹਿਸਟਰੀ ਦੇ ਵਿਸ਼ੇ ਦੀ, ਫਿਰ ਉਹ ਰੌਲਾ ਕੀ, ਉਹ ਕਹਿੰਦੀ ਨਵੀਆਂ ਕਿਤਾਬਾਂ ਆਈਆਂ ਨਹੀਂ ਤੇ ਪਹਿਲਾਂ ਵਾਲੀਆਂ ਜਿਹੜੀਆਂ ਨੇ ਉਹ ਰੱਦ ਹੋ ਗਈਆਂ ਨੇ, ਤੇ ਹਿਸਟਰੀ ਮੈਂ ਪੜ੍ਹਾਉਂਦੀ ਆ ਤੇ ਮੈਨੂੰ ਸਮਝ ਨਹੀਂ ਲੱਗਦੀ। ਮਤਲਬ ਸਰਕਾਰ ਕਹਿੰਦੀ ਆ ਕਿ ਜਾਂ ਤਾਂ ਸਿੱਖਾਂ ਦੇ ਨਿਆਣਿਆਂ ਨੂੰ ਆਪਦਾ ਇਤਿਹਾਸ ਗਲਤ ਪੜ੍ਹਾਉਣਾ, ਤੇ ਜਾਂ ਬਿਲਕੁਲ ਨਹੀਂ ਪੜ੍ਹਾਉਣਾ। ਇਹੋ ਜਿਹਾ ਮਾਹੌਲ ਇਸ ਪੰਜਾਬ 'ਚ ਆ ਜਿੱਥੇ ਸਿੱਖਾਂ ਦੀ ਸਭ ਤੋਂ ਵੱਧ ਆਬਾਦੀ ਹੈ। ਦੂਜਾ, ਜਦੋਂ ਅਸੀਂ ਪੜ੍ਹੇ ਆ ਉਹਨਾਂ ਸਮਿਆਂ ਦੇ ਵਿੱਚ 8ਵੀਂ 9ਵੀਂ 10ਵੀਂ ਦੇ ਵਿੱਚ ਗੁਰਮਤਿ ਕਾਵਿ ਸਾਹਿਤ ਹੁੰਦਾ ਸੀ, ਜਿਹਦੇ ਵਿੱਚ ਗੁਰਬਾਣੀ ਬਾਰੇ ਜਾਂ ਸਾਡੇ ਜਿਹੜੇ ਹੋਰ ਧਰਮ ਨਾਲ ਸੰਬੰਧਿਤ ਕਾਵਿ ਟੋਟੇ ਆ ਉਹਨਾਂ ਦੀ ਵਿਆਖਿਆ ਕਰਨੀ। ਜਿਹੜੇ ਬੰਦੇ ਨੇ, ਵੈਸੇ ਤਾਂ ਉਦੋਂ ਸਾਡੇ ਸਾਰਿਆਂ 'ਚ ਹੀ ਪਾਠ ਕਰਨ ਦਾ, ਬਾਣੀ ਪੜ੍ਹਨ ਦਾ ਉਹਨਾਂ ਵੇਲਿਆਂ ਦੇ ਵਿੱਚ ਇੱਕ ਸਿੱਖਾਂ 'ਚ ਹੁੰਦਾ ਸੀ, ਪਰ ਜਿਹਨੇ ਨਾ ਵੀ ਕਿਤੇ ਪੜ੍ਹਨੀ ਹੋਵੇ ਉਹ ਵੀ ਓਨਾ ਕੁ ਤਾਂ ਗੁਰਬਾਣੀ ਨਾਲ ਜੋੜੀ ਜਾਂਦਾ ਸੀ। ਜਦੋਂ ਜੇਕਰ ਉਹਦੇ ਮਨ 'ਚ ਚੇਟਕ ਲੱਗ ਜਾਵੇ ਤਾਂ ਵੱਡਾ ਹੋ ਕੇ ਉਹ ਹੋਰ ਜ਼ਿਆਦਾ ਪੜ੍ਹ ਸਕਦਾ ਸੀ। ਸੋ ਬਾਣੀ ਨਾਲ, ਗੁਰਮਤਿ ਇਤਿਹਾਸ ਨਾਲ, ਗੁਰਮਤਿ ਕਾਵਿ ਨਾਲ ਜੋੜਨ ਵਾਲਾ ਸਾਰਾ ਕੁਝ ਜਿਹੜਾ ਉਹ ਇੰਨਾ ਸਾਡੇ ਕੋਲੋਂ ਖੋਇਆ ਜਾ ਰਿਹਾ ਬੜੀ ਸਕੀਮ ਦੇ ਨਾਲ, ਕਿ ਸਾਡੀ ਕੌਮ ਨੂੰ ਇਸ ਪਾਸੇ ਵੱਲ ਧਿਆਨ ਦੇਣ ਦੀ ਲੋੜ ਆ। ਪਰ ਦੇਈਏ ਕੌਣ? ਜਿਨ੍ਹਾਂ ਨੂੰ ਇਹ ਜ਼ਿੰਮੇਵਾਰੀ ਸੀ। ਅਕਾਲੀ ਦਲ ਜਿਹੜੇ ਰਾਹ ਤੇ ਤੁਰ ਪਿਆ ਵਾ, ਜਿਵੇਂ ਅੱਜ ਕੱਲ ਉਹ ਕਰਦੇ ਆ, ਉਹ ਤਾਂ ਇੱਕ ਅਲੱਗ ਗੱਲ ਆ। ਉਹ ਤਾਂ ਆਪਾਂ ਚਲੋ ਪਿਛਲੇ 1.5 ਮਹੀਨੇ ਤੋਂ ਆਪਾਂ ਜੋ ਕੁਛ ਕਰ ਰਹੇ ਹਾਂ, ਸੁਣ ਰਹੇ ਹਾਂ, ਚਰਚਾ ਚੱਲ ਹੀ ਰਹੀ ਹੈ। ਪਰ ਜਿਹੜਾ ਸਾਡੇ ਧਰਮ ਦਾ ਸਤਿਆਨਾਸ਼ ਕਰਨ ਦੇ ਲਈ ਹਿੰਦੂ ਤਵੀਆਂ ਵੱਲੋਂ ਪ੍ਰੋਜੈਕਟ ਚੱਲ ਰਿਹਾ, ਉਹਦੇ ਤਹਿਤ ਸਾਡੇ ਅੰਦਰ ਬਹੁਤ ਗੜਬੜ ਆ ਰਹੀ, ਔਰ ਇਹ ਇੱਕ ਹਮਲਾ ਵਾ। ਇਸ ਹਮਲੇ ਦਾ ਇਲਾਜ ਸਾਨੂੰ ਸਾਡੀ ਕੌਮ ਦੇ ਵਿੱਚੋਂ ਅੰਦਰੋਂ ਲੱਭਣਾ ਪਊਗਾ। ਜਦੋਂ ਜੇਲ੍ਹ ਚੋਂ ਨਿਕਲ ਕੇ ਮੈਂ ਸਿੱਖ ਸੰਘਰਸ਼ ਦੇ ਸ਼ਹੀਦਾਂ ਬਾਰੇ ਲਿਖਣਾ ਸ਼ੁਰੂ ਕੀਤਾ, ਬੜੀ ਜਲਦੀ ਇਹ ਸਮਝ ਲੱਗ ਗਈ ਕਿ ਜਿਸ ਸ਼ਹੀਦ ਬਾਰੇ ਲਿਖਦੇ ਆ ਉਹਦੇ ਬਾਰੇ ਆਪਦੇ ਵੱਲੋਂ ਸੱਚੇ ਮਨੋਂ ਪੂਰੀ ਮਿਹਨਤ ਨਾਲ ਸਹੀ ਗੱਲ ਲਿਖਣ ਦਾ ਯਤਨ ਕਰ ਰਹੇ ਹੁੰਦੇ ਆ, ਪਰ
ਕੋਈ ਨਾ ਕੋਈ ਗੜਬੜ, ਕੋਈ ਨਾ ਕੋਈ ਗੱਲ, ਕਿਉਂਕਿ ਅੰਡਰਗਰਾਊਂਡ ਜੀਵਨੀ ਸੀ, ਉਹਨਾਂ ਦੀ ਜ਼ਿੰਦਗੀ ਸੀ, ਤਾਂ ਕੋਈ ਗਲਤ ਗੱਲ ਹੋ ਜਾਣੀ ਸੁਭਾਵਿਕ ਹੁੰਦੀ ਸੀ, ਜਿਹੜੀ ਬਾਅਦ ਚ ਕਿਸੇ ਭਰਾ ਨੇ ਫੋਨ ਕਰਕੇ ਕਹਿਣਾ ਕਿ ਘੁਮਾਣ ਜੀ ਤੁਸੀਂ ਆਪਦੇ ਵੱਲੋਂ ਤਾਂ ਸਹੀ ਗੱਲ ਲਿਖੀ ਆ, ਪਰ ਅਸੀਂ ਇਸ ਸੱਜਣ ਦੇ ਭੇਤੀ ਆ, ਅਸੀਂ ਇਹਦੇ ਨਾਲ ਰਹੇ ਆ, ਸ਼ਹੀਦ ਹੋ ਗਿਆ ਆਪਣਾ ਭਰਾ, ਇਹ ਆਹ ਗੱਲ ਏਦਾਂ ਨਹੀਂ ਏਦਾਂ ਹੋਈ ਸੀ। ਬੜੀਆਂ ਗੱਲਾਂ ਮਤਲਬ ਹੋ ਜਾਂਦੀਆਂ ਗਲਤ, ਕਿਉਂਕਿ ਉਹ ਸਮਾਂ ਉਹੋ ਜਿਹਾ ਸੀਗਾ। ਤੇ ਮੈਂ ਇਹ ਗੱਲ ਆਪਦੇ ਬਚਪਨ ਚ ਹੁਣ ਤੱਕ ਕਿਤਾਬਾਂ ਦਾ ਬਹੁਤ ਸ਼ੌਕੀਨ ਹੋ ਰਿਹਾ ਹੋਣ ਕਰਕੇ ਮੈਂ ਕਈ ਵਾਰੀ ਸੋਚਦਾ ਹੁੰਦਾ ਸੀ, ਆ ਮੂਹਰੇ 2 ਵਰਕੇ ਜਿਹੜੇ ਮੁੱਖ ਬੰਦ ਜਾਂ ਭੂਮਿਕਾ ਵਜੋਂ ਲਾਏ ਹੋਏ ਨੇ, ਇਹ ਐਡੀ ਵੱਡੀ ਕਿਤਾਬ ਲਿਖਣ ਵਾਲੇ ਨੇ ਮੂਹਰੇ ਕਿਉਂ ਲਿਖਦਾ ਕਿ ਇਹ ਜੀ ਕਿਤਾਬ ਦੇ ਵਿੱਚ ਜੇਕਰ ਕੋਈ ਗਲਤ ਚੀਜ਼ ਹੋਵੇ, ਐਡੀ ਵਧੀਆ ਚੰਗੀ ਕਿਤਾਬ ਲਿਖੀ ਆ, ਮੂਹਰੇ ਇਹ ਲਿਖੀ ਫਿਰਦਾ। ਤਾਂ ਮੈਂ ਇਹ ਗੱਲ ਦੀ ਅਹਿਮੀਅਤ ਉਦੋਂ ਸਮਝੀ ਜਦੋਂ ਮੈਂ ਆਪ ਕਿਤਾਬਾਂ ਵਾਲੇ ਪਾਸੇ ਨੂੰ ਆਇਆ, ਜਦੋਂ ਮੈਂ ਸਿੱਖ ਸੰਘਰਸ਼ ਦੇ ਸ਼ਹੀਦਾਂ ਬਾਰੇ ਕਿਤਾਬਾਂ ਜਾਣਕਾਰੀਆਂ ਜ਼ਿੰਦਗੀਆਂ ਇਕੱਠੀਆਂ ਕਰਕੇ ਪਹਿਲੀ ਕਿਤਾਬ ਦੇ ਮੂਹਰਲੇ ਪਾਸੇ ਆਪਦੇ ਦਿਲੋਂ ਮੈਂ ਲਿਖਿਆ ਕਿ ਇਹ ਉਹਨਾਂ ਸ਼ਹੀਦਾਂ ਬਾਰੇ ਆ ਜਿਨ੍ਹਾਂ ਨੇ ਕੌਮ ਦੇ ਲਈ ਆਪਣਾ ਜੀਵਨ ਵਾਰ ਦਿੱਤਾ, ਅਸੀਂ ਬਚ ਗਏ ਆ ਤੇ ਉਹਨਾਂ ਦੀਆਂ ਬਾਤਾਂ ਪਾਉਣ ਜੋਗੇ ਆ। ਤੇ ਅੱਜ ਜਦੋਂ ਮੈਂ ਇਹ ਸਾਰਾ ਕੁਝ ਪੰਥ ਦੇ ਹਵਾਲੇ ਕਰ ਰਿਹਾ ਤੇ ਮੈਨੂੰ ਪਤਾ ਹੈ ਕਿ ਬਹੁਤ ਸਾਰੀਆਂ ਵਿੱਚ ਘਾਟਾਂ ਹੋਣਗੀਆਂ, ਊਣਤਾਈਆਂ ਹੋਣਗੀਆਂ, ਕਈ ਤੱਥਾਂ ਦੀ ਗੜਬੜ ਵੀ ਹੋਊਗੀ, ਕਿਉਂਕਿ ਇੱਕ ਮਨੁੱਖ ਦੀ ਇੰਨੀ ਕੀ ਸਮਰੱਥਾ ਹੁੰਦੀ ਆ। ਤੇ ਮੈਂ ਆਪਦੇ ਵੱਲੋਂ ਕੋਈ ਕਸਰ ਨਹੀਂ ਛੱਡੀ ਕਿ ਮੈਂ ਸਹੀ ਗੱਲ ਲਿਖਾਂ, ਪਰ ਕੋਈ ਜੇ ਗਲਤ ਗੱਲ ਹੋਵੇ ਤਾਂ ਸੰਗਤ ਨੂੰ ਬੇਨਤੀ ਆ ਕਿ ਆਪਾਂ ਅਗਲੇ ਐਡੀਸ਼ਨ ਦੇ ਵਿੱਚ ਉਹ ਸੋਧ ਕਰਾਂਗੇ, ਤੁਸੀਂ ਸਾਨੂੰ ਲਾਜ਼ਮੀ ਤੌਰ ਦੇ ਉੱਤੇ ਇਹ ਚੀਜ਼ ਦੱਸਿਓ। ਜਦੋਂ ਇਹ ਗੱਲ ਮੈਂ ਕਰ ਰਿਹਾ ਸੀ ਉਦੋਂ ਮੇਰੇ ਮਨ ਵਿੱਚ ਇੱਕਦਮ ਇਹ ਗੱਲ ਸੁੱਝੀ ਕਿ ਜੇਕਰ ਹੁਣੇ ਸਾਡੇ ਨਾਲ ਦੇ ਸਾਥੀ ਸੀਗੇ, ਸਾਤੋਂ 5-7 ਸਾਲ 10 ਸਾਲ ਵੱਡੇ ਸੀ, ਸਾਡੇ ਬੇੜਿਆਂ 'ਚ ਵਿਚਰੇ ਸੀ, ਅਸੀਂ ਖੁਦ ਇਸ ਸੰਘਰਸ਼ ਦਾ ਹਿੱਸਾ ਰਹੇ ਹਾਂ, ਤੇ ਜੇ ਮੈਂ ਖੁਦ ਗਲਤ ਮੰਨਦਾ ਵੀ ਮੇਰੇ ਤੋਂ ਗਲਤੀਆਂ ਹੋਈਆਂ ਹੋਣਗੀਆਂ, ਮੇਰੇ ਤੋਂ ਗਲਤ ਬਿਆਨੀਆਂ ਹੋਈਆਂ ਹੋਣਗੀਆਂ, ਉਹਨਾਂ ਬਾਰੇ ਲਿਖਦੇ ਹਾਂ, ਤਾਂ ਭਾਈ ਸੰਤੋਖ ਸਿੰਘ ਜੀ ਨੇ ਜੇ ਕੈਥਲ ਦੇ ਰਾਜੇ ਕੋਲ ਰਹਿ ਕੇ ਇਹ ਲਿਖਿਆ ਤਾਂ ਇਹ ਜਿਹੜਾ ਸਾਰਾ ਕੁਛ ਆ ਇਹ ਕਿਹੜੇ ਸਾਲਾਂ 'ਚ ਹੋਊ? ਇਹ 1800 ਤੋਂ ਲੈ ਕੇ 1900 ਦੇ ਵਿਚਾਲੇ ਗ੍ਰੰਥ ਲਿਖੇ ਗਏ ਨੇ, ਜਿਹੜੇ ਸਾਡੇ ਆ ਗ੍ਰੰਥ ਨੇ ਨਾ। ਤੇ ਜੇ ਇਸ ਸਮੇਂ ਤੋਂ ਆਪਾਂ ਲਿਖੀਏ ਪਿੱਛੇ ਨੂੰ ਤਾਂ ਪਹਿਲੀ ਪਾਤਸ਼ਾਹੀ ਦਾ 1400 ਤੋਂ ਲੈ ਕੇ 1469 ਤੋਂ ਲੈ ਕੇ ਆਪਾਂ ਸ਼ੁਰੂ ਕਰਦੇ ਹਾਂ, ਤਾਂ 1400 ਹੁਣ ਲਾ ਲਓ ਵੀ 1500 1600 ਤੋਂ ਜਦੋਂ ਲਿਖਣ ਵਾਲਾ ਬੰਦਾ 1800 1900 ਵਾਲੀ ਸਦੀ ਦੇ ਵਿਚਾਲ ਕੇ ਲਿਖਦਾ, ਵਿਚਾਲੇ 2 ਜਾਂ 3 ਜਾਂ 4 ਸਦੀਆਂ ਦਾ ਵਿੱਥ ਵਾ। ਜੇ 3 ਸਦੀਆਂ ਦੀ ਵਿੱਥ ਦੇ ਉੱਤੇ ਵਾਪਰੇ ਘਟਨਾ ਕਰਮ ਬਾਰੇ ਲਿਖਣ ਮੌਕੇ ਭਾਈ ਸੰਤੋਖ ਸਿੰਘ ਜੀ ਤੋਂ ਕੋਈ ਗਲਤ ਬਿਆਨੀ ਹੋ ਜਾਵੇ ਤਾਂ ਸੁਭਾਵਿਕ ਆ ਕਿ ਉਹ ਇਸ ਗੱਲ ਨੂੰ ਇਹ ਕਦੇ ਨਹੀਂ ਕਹਿਣਗੇ ਕਿ ਜੋ ਮੈਂ ਲਿਖਿਆ ਠੀਕ ਲਿਖਿਆ। ਸੋ ਇਸ ਰੌਲੇ ਗੋਲੇ ਤੋਂ ਬਾਅਦ ਮੈਂ ਜਦੋਂ ਉਹਨਾਂ ਦੇ ਬਾਰੇ ਸਾਰਾ ਲਿਟਰੇਚਰ ਇਕੱਠਾ ਕੀਤਾ ਤਾਂ ਇੱਕ ਉਹਨਾਂ ਬਾਰੇ ਵਿਸ਼ੇਸ਼ ਇੱਕ ਬੁਕਲੇਟ ਛਪੀ ਹੋਈ ਜਿਹਦੇ ਉੱਤੇ ਉਹ ਸਾਰੀ ਗੱਲ ਲਿਖੀ ਹੋਈ ਕਿ ਗਿਆਨੀ ਸੰਤੋਖ ਸਿੰਘ ਜੀ ਨੇ ਮੋਟੇ ਤੌਰ ਤੇ ਇਹ ਗੱਲ ਕਹੀ ਆ ਕਿ ਮੈਂ ਆਪਦੇ ਵੱਲੋਂ ਕਸਰ ਕੋਈ ਨਹੀਂ ਛੱਡੀ। ਇੱਕ ਤਾਂ ਮੇਰੇ ਆਲੇ ਦੁਆਲੇ ਠੱਗ ਸੂਰਾਂ ਵਰਗੇ ਇਹੋ ਜਿਹੇ ਬੰਦੇ, ਮਾੜੇ ਸ਼ਬਦ ਉਹਨਾਂ ਨੇ ਵਰਤੇ ਆ ਵੀ ਇਹ ਬੰਦੇ ਬਿਠਾ ਦਿੱਤੇ ਗਏ ਆ ਜਿਹੜੇ ਗਲਤ ਚੀਜ਼ਾਂ ਵਿੱਚ ਪਵਾ ਰਹੇ ਨੇ। ਦੂਜਾ ਜਿਹੜਾ ਹੈਗਾ, ਸੰਗਤ ਜੀ ਤੁਸੀਂ ਹੰਸ ਵਾਲੀ ਬਿਰਤੀ ਧਾਰਨ ਕਰਕੇ ਵਿੱਚੋਂ ਮੋਤੀ ਚੁਗ ਲਿਓ, ਜਿਹੜੇ ਪੱਥਰ ਨੇ, ਕਾਂਕਰ ਪੱਥਰ ਨੇ, ਉਹ ਛੱਡ ਦਿਓ। ਇਹ ਗੱਲ ਇਸ ਕਰਕੇ ਮੈਂ ਦੱਸ ਰਿਹਾ ਕਿ ਸਾਡੇ ਹੀ ਭਾਈਚਾਰੇ ਦੇ ਅੰਦਰ ਜਿਹੜੀ ਇਹ ਬਿਰਤੀ ਆ ਗਈ ਕਿ ਪੂਰਾ ਗ੍ਰੰਥ ਰੱਦ ਕਰ ਦੇਣਾ ਚਾਹੀਦਾ, ਇਹ ਕੋਈ ਗੱਲ ਨਹੀਂ। ਇਵੇਂ ਹੀ ਸਾਡੇ ਹੋਰ ਬਹੁਤ ਸਾਰੇ ਗ੍ਰੰਥ, ਸਾਡੀਆਂ ਸੰਸਥਾਵਾਂ, ਸਾਡੀਆਂ ਇਹੋ ਜਿਹੀਆਂ ਸ਼ਖਸੀਅਤਾਂ ਨੇ, ਅਸੀਂ ਪੂਰੀ ਮੁਕੰਮਲ ਕਿਸੇ ਬੀਤੇ ਦੌਰ ਦੀ ਸ਼ਖਸੀਅਤ ਨੂੰ ਮੁਕੰਮਲ ਤੌਰ ਤੇ ਰੱਦ ਕਰਨ ਬਹਿ ਜਾਂਦੇ ਆ। ਸਾਡੇ ਪਿਛਲੇ ਸਦੀਆਂ ਦੇ ਵਿੱਚ ਜਿਹੜੀਆਂ ਸਾਡੀਆਂ ਸਿੱਖ ਕੌਮ ਦੀ ਸ਼ਾਨ ਵਧਾਉਣ ਵਾਲੀਆਂ, ਜਿਨ੍ਹਾਂ ਨੇ ਤੇਗਾਂ ਮਾਰੀਆਂ, ਜਿਨ੍ਹਾਂ ਨੇ ਦੇਗ ਚਲਾਈ, ਕਿਉਂਕਿ ਸੇਵਾ ਕਰਨ ਦੇ, ਖਾਲਸਾ ਪੰਥ ਦੀ ਸ਼ਾਨ ਵਧਾਉਣ ਦੇ ਹਜ਼ਾਰਾਂ ਹੀ ਢੰਗ ਤਰੀਕੇ ਨੇ, ਕਿਸੇ ਨੇ ਕਿਸੇ ਤਰੀਕੇ ਨਾਲ, ਕਿਸੇ ਨੇ ਕਿਸੇ ਤਰੀਕੇ ਨਾਲ ਸੇਵਾ ਕੀਤੀ। ਉਹਨਾਂ ਸਾਰੇ ਸੇਵਾਦਾਰਾਂ ਦੇ ਕਿਸੇ ਜ਼ਿੰਦਗੀ ਦੇ ਇੱਕ ਅੱਧੇ ਪਲ ਨੂੰ ਫੜ ਕੇ ਜਾਂ ਕਿਸੇ ਇੱਕ ਗਲਤ ਗੱਲ ਨੂੰ ਫੜ ਕੇ ਅੱਜ ਦੇ ਸਮੇਂ ਦੇ ਵਿੱਚ ਆਪਾਂ ਪੂਰੀ ਉਹਦੀ ਢਾਲਣਾ ਦੇ ਉੱਤੇ ਸਵਾਲੀਆ ਨਿਸ਼ਾਨ ਲਾਉਣ ਬਹਿ ਗਏ ਆ। ਇਹ ਆਪਾਂ ਭੁੱਲੇ ਫਿਰਦੇ ਆ ਕਿ ਜਿਹੜੇ ਸਿੱਖਾਂ ਦਾ ਅਸੀਂ ਸਤਿਕਾਰ ਕਰਦੇ ਆ, ਜਿਹੜੇ ਗੁਰੂ ਸਾਹਿਬਾਨ ਦੇ ਸਿੱਖ ਨੇ, ਉਹਨਾਂ ਚੋਂ ਸੱਜਣ ਜਿਹੜਾ ਸੀ ਉਹ ਤਾਂ ਠੱਗ ਸੀ ਪਹਿਲਾਂ,
ਪਰ ਉਹ ਬਾਅਦ ਚ ਸੱਜਣ ਸੰਤ ਬਣ ਗਿਆ ਸੀ। ਇਵੇਂ ਹੀ ਭੂਮੀਆਂ ਜਾਂ ਭਾਈ ਬਿਧੀ ਚੰਦ ਆ, ਜਦੋਂ ਉਹ ਬਿਧੀ ਚੰਦ ਚੋਰੀਆਂ ਕਰਦਾ ਸੀ ਉਦੋਂ ਥੋੜੀ ਆਪਾਂ ਸਤਿਕਾਰ ਕਰਦੇ ਹਾਂ। ਆਪਾਂ ਤਾਂ ਜਦੋਂ ਉਹਨੇ, ਹਾਲਾਂਕਿ ਸਾਡੇ ਢਾਡੀ ਸਾਡੇ ਰਾਗੀ ਉਹਦੀ ਸਾਰੀ ਉਹ ਵਾਰਤਾ ਸੁਣਾਉਂਦੇ ਆ। ਸੋ ਸਾਂਝ ਕਰੀਜੇ ਗੁਣਾ ਕੇਰੀ। ਸੋ ਜਿਹੜਾ ਹੈਗਾ ਫਰੀਦਾ ਬੁਰੇ ਦਾ ਭਲਾ ਕਰ, ਇਹ ਸਾਡਾ ਧਰਮ ਬੁਰੇ ਦਾ ਭਲਾ ਕਰਨਾ ਸਿਖਾਉਂਦਾ। ਤੇ ਸਾਡੇ ਧਰਮ ਦੇ ਵਿੱਚ ਅਸੀਂ ਇਹ ਨਹੀਂ ਦੇਖ ਸਕਦੇ ਕਿ ਉਹਨੇ ਪਹਿਲਾਂ ਕੀ ਕੀਤਾ। ਜਿਵੇਂ ਦੂਜੀ ਪਾਤਸ਼ਾਹੀ ਦਾ ਜ਼ਿਕਰ ਆ ਕਿ ਉਹ ਹਰ ਸਾਲ ਮਾਤਾ ਦੇ ਜਾਂਦੇ ਹੁੰਦੇ ਸੀ, ਸੰਗ ਲੈ ਕੇ, ਕਹਿੰਦੇ ਆ ਵੀ ਉਹ ਜਾਇਆ ਕਰਦੇ ਸੀ। ਤੇ ਇਸੇ ਚੱਕਰ ਦੇ ਵਿੱਚ ਜਦੋਂ ਹਰ ਸਾਲ ਜਾਣਾ ਮਾਤਾ ਦੇ, ਇੱਕ ਵਾਰੀ ਉਹ ਪਹਿਲੀ ਪਾਤਸ਼ਾਹੀ ਦੇ ਦਰਸ਼ਨ ਦਿਦਾਰੇ ਕਰਨ ਪਹੁੰਚਦੇ ਆ, ਜਿੱਥੋਂ ਉਹਨਾਂ ਦਾ ਜੀਵਨ ਸਾਰਾ ਜਿਹੜਾ ਹੈਗਾ ਉਹ ਪਲਟਾ ਖਾ ਜਾਂਦਾ। ਹੁਣ ਕੀ ਆਪਾਂ ਪਹਿਲੀ ਪਾਤਸ਼ਾਹੀ ਨੂੰ ਮਿਲਣ ਤੋਂ ਪਹਿਲਾਂ ਵਾਲੇ ਘਟਨਾਕ੍ਰਮ ਦੇ ਹਿਸਾਬ ਨਾਲ ਦੇਖਣਾ, ਕਿ ਆਪਾਂ ਜਦੋਂ ਉਹਨਾਂ ਨੇ ਸਾਰਾ ਜੀਵਨ ਗੁਰੂ ਘਰ ਦੇ ਲੇਖੇ ਲਾ ਕੇ ਅਖੀਰ ਉਹ ਗੁਰੂ ਦੀ ਗੱਦੀ ਦੇ ਦਾਅਵੇਦਾਰ ਬਣ ਕੇ ਦਿਖਾਉਂਦੇ, ਉਹ ਪ੍ਰੀਖਿਆ ਜਿਹਦੇ ਵਿੱਚੋਂ ਪੁੱਤ ਵੀ ਨਾ ਪਾਸ ਹੋ ਸਕੇ। ਸੋ ਇਹ ਜਿਹੜੀ ਗੱਲ ਮੈਂ ਇਸ ਕਰਕੇ ਕਹਿ ਰਿਹਾ ਕਿ ਜਦੋਂ ਦਸ਼ਮੇਸ਼ ਪਾਤਸ਼ਾਹ ਕੇਸ ਦਮਦਮਾ ਸਾਹਿਬ ਦੀ ਧਰਤੀ ਤੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ, ਉਹਨਾਂ ਨੇ ਜਦੋਂ ਉਂਗਲ ਕਰਕੇ ਇਸ਼ਾਰਾ ਕਰਕੇ ਕਿਹਾ, ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ। ਆਪਾਂ ਸਾਰੇ ਇਹ ਸੋਚੋ ਕਿ ਆਪਣੇ ਜੀਵਨ 'ਚ ਵੀ ਬਹੁਤ ਘਾਟਾਂ ਕਮਜ਼ੋਰੀਆਂ ਗੜਬੜਾਂ ਨੇ, ਪਰ ਜਿਵੇਂ ਪਹਿਲੀ ਪਾਤਸ਼ਾਹੀ ਨੇ ਤੁਰਟ ਕੇ ਦੂਜੀ ਪਾਤਸ਼ਾਹੀ ਤੇ ਕਿਰਪਾ ਵੀ ਕੀਤੀ ਤੇ ਉਹ ਸਾਰੀਆਂ ਪ੍ਰੀਖਿਆਵਾਂ ਚੋਂ ਪਾਸ ਹੋ ਕੇ ਗੁਰਤਾ ਗੱਦੀ ਦੇ ਹੱਕਦਾਰ ਬਣ ਕੇ, ਹਾਲਾਂਕਿ ਪੁੱਤ ਜਿਹੜੇ ਸੀ ਉਹ ਪ੍ਰੀਖਿਆ ਚੋਂ ਪਾਸ ਨਹੀਂ ਹੋਏ। ਉਵੇਂ ਹੀ ਆਪਣੇ ਸਾਰਿਆਂ ਦੀ ਇਹ ਅਰਦਾਸ ਬੇਨਤੀ ਕਰਨੀ ਬਣਦੀ ਆ ਕਿ ਸਾਨੂੰ ਇਨ ਪੁੱਤਰਨ ਕੇ ਸੀਸ ਪਰ, ਜਿਹੜੇ ਕਹਿੰਦੇ ਨਾ ਇਨ ਦੇ ਵਿੱਚ ਆਪਣੀ ਗਿਣਤੀ ਕਿਵੇਂ ਆ, ਉਸ ਪਾਸੇ ਤਾਂ ਆਊਗੀ ਜੇਕਰ ਅਸੀਂ ਸਿੱਖ ਫਲਸਫੇ ਨੂੰ ਸਮਝਾਂਗੇ, ਸਿੱਖ ਸਿਧਾਂਤ ਨੂੰ ਸਮਝਾਂਗੇ। ਸਿੱਖ ਸਿਧਾਂਤ ਤੇ ਸਿੱਖ ਫਲਸਫੇ ਦਾ ਵੈਰੀ ਬ੍ਰਾਹਮਣਵਾਦ, ਤੇ ਜੇ ਅਸੀਂ ਬ੍ਰਾਹਮਣਵਾਦ ਦੀ ਹਰ ਗੱਲ ਮੰਨ ਕੇ, ਜਿਹੜਾ ਸਾਨੂੰ ਹੁਕਮ ਆ ਦਸ਼ਮੇਸ਼ ਪਾਤਸ਼ਾਹ ਦਾ, ਜੇ ਤੁਸੀਂ ਬ੍ਰਾਹਮਣਾਂ ਦੀ ਗੱਲ ਮੰਨੀ ਮੈਂ ਤੁਹਾਡੀ ਸ਼ਕਲ ਨਹੀਂ ਦੇਖਣੀ, ਅਸੀਂ ਉਹਦੀ ਗੱਲ ਹਰ ਮੰਨੀਏ ਤੇ ਕਹੀਏ ਵੀ ਦਸਵੇਂ ਪਾਤਸ਼ਾਹ ਸਾਨੂੰ ਇਨ ਪੁੱਤਰਨ ਦੇ ਵਿੱਚ ਗਿਣ ਲੈਣ, ਇਹ ਕਿਵੇਂ ਹੋ ਸਕਦਾ। ਸੋ ਅਸੀਂ ਹਿੰਦੂ ਸਿਵਲਾਈਜੇਸ਼ਨ ਦੀ ਕਾਠੀ ਆਪਣੇ ਆਪ ਪਵਾ ਰਹੇ ਹਾਂ। ਅਸੀਂ ਸਿੱਖ ਧਰਮ ਦੇ ਪ੍ਰਚਾਰ ਤੋਂ, ਸਿੱਖ ਇਤਿਹਾਸ ਤੋਂ ਟੁੱਟ ਰਹੇ ਹਾਂ, ਤੇ ਸਾਡੇ ਪ੍ਰਚਾਰਕਾਂ ਨੂੰ ਹਿੰਦੂਤਵ ਦਾ ਇੰਨਾ ਜ਼ਿਆਦਾ ਅਸਰ ਹੋ ਗਿਆ ਵਾ ਕਿ ਬਹੁਤ ਸਾਰੇ ਬੰਦੇ, ਚੰਗੇ ਕਹਿੰਦੇ ਕਹਾਉਂਦੇ ਲੋਕ, ਜਿਨ੍ਹਾਂ ਦੇ ਕੋਲੇ ਬੜੀਆਂ ਵੱਡੀਆਂ ਡਿਗਰੀਆਂ ਨੇ, ਆਪਣੇ ਵਰਗਾ ਨੂੰ ਤਾਂ ਉਹ ਸਮਝਦੇ ਆ ਵੀ ਇਹਨਾਂ ਕੋਲੇ ਹੈ ਹੀ ਨਹੀਂ। ਦੇਖੋ ਸਾਡੇ ਕੋਲੇ ਤਾਂ ਐਡੀ ਕੋਠੀ ਆ, ਐਡੀ ਕਾਰ ਆ, ਸਾਡਾ ਮਰਾਤਬਾ ਸੀ, ਇੰਗਲਿਸ਼ ਫਰਨ ਬੋਲਦੇ ਆ, ਸਾਡੀਆਂ ਇੰਨੀਆਂ ਕਿਤਾਬਾਂ, ਸਾਨੂੰ ਤਾਂ ਜੀ ਫਲਾਨੇ ਯੂਨੀਵਰਸਿਟੀ ਚੋਂ ਆਹ ਮਿਲਿਆ ਹੋਇਆ। ਇਹ ਜਿਹੜੇ 골ਡ ਮੈਡਲਿਸਟ ਹਿਸਟੋਰੀਅਨ ਨੇ ਜਾਂ ਹੋਰ ਸਾਰੇ ਨੇ, ਇਹਨਾਂ ਬਾਰੇ ਸਰਦਾਰ ਕਪੂਰ ਸਿੰਘ ਜੀ ਦਾ ਬਹੁਤ ਖੂਬਸੂਰਤ ਲਿਖਿਆ ਹੋਇਆ ਵੀ ਇਹ ਜਿਹੜੇ ਵਿਦਵਾਨ ਨੇ, ਇਹਨਾਂ ਦਾ ਕੰਮ ਆ ਵੀ ਸਿੱਖ ਧਰਮ ਦੀਆਂ ਜੜ੍ਹਾਂ ਫੜ ਕੇ ਹੌਲੀ ਹਿਲਾਈ ਚੱਲੋ, ਕਦੇ ਨਾ ਕਦੇ ਤਾਂ ਪੱਟੀਆਂ ਹੀ ਜਾਣਗੀਆਂ। ਸੋ ਜਿਹੜੇ ਇਸ ਤਰੀਕੇ ਨਾਲ ਲੋਕ ਲੱਗੇ ਹੋਏ ਨੇ, ਇਹ ਸਾਨੂੰ ਗੁਰੂ ਮਾਨਿਓ ਗ੍ਰੰਥ ਦੇ ਸਿਧਾਂਤ ਤੋਂ ਤੋੜ ਰਹੇ ਨੇ। ਦਸਮ ਪਾਤਸ਼ਾਹ ਸਾਨੂੰ ਜਿਹੜਾ ਦੇ ਕੇ ਗਏ ਆ ਕਿ ਗੁਰੂ ਮਾਨਿਓ ਗ੍ਰੰਥ, ਹੁਣ ਅਸੀਂ ਡੇਰਾਵਾਦ ਬ੍ਰਾਹਮਣਵਾਦ ਦਾ ਹੀ ਜਿਹੜਾ ਇੱਕ ਰੂਪ ਆ, ਉਹਦੇ ਚੱਕਰ 'ਚ ਇੰਨਾ ਉਲਝੇ ਹੋਏ ਆ ਕਿ 6 ਦੇਹਧਾਰੀ ਗੁਰੂਡਮ ਦੀਆਂ ਦੁਕਾਨਾਂ ਪੰਜਾਬ ਦੇ ਵਿੱਚ ਸਿੱਖਾਂ ਦੇ ਵਿੱਚ ਪ੍ਰਚਲਿਤ ਨੇ, ਜਿਹੜੀਆਂ ਜਿਵੇਂ ਸਰਸਾ, ਭਨਿਆਰਾ, ਨੂਰਮਹਿਲ, ਆ ਜਿਹੜਾ ਹੈਗਾ ਇੱਥੇ ਵਾਲਾ ਬਿਆਸ ਵਾਲਾ, ਤੇ ਨਕਲੀ ਨਿਰੰਕਾਰੀ ਤੇ ਕੂਕੇ। ਇਹ 6 ਜਿਹੜੀਆਂ ਦੁਕਾਨਾਂ ਨੇ। ਇਹਨਾਂ ਤੋਂ ਬਿਨਾਂ ਬਹੁਤ ਸਾਰੇ ਜਿਹੜੇ ਨੀਮ ਗੁਰੂ ਹੈ, ਉਹ ਗੁਰੂ ਗ੍ਰੰਥ ਸਾਹਿਬ ਦਾ ਓਟ ਆਸਰਾ ਰੱਖਦੇ ਆ, ਕਈ ਇਹੋ ਜਿਹੇ ਸਾਧ ਬਾਬੇ ਨੇ। ਇਹ ਸਾਰਾ ਕੁਝ ਜਿਹੜਾ ਹੈਗਾ ਇਹ ਸਿੱਖੀ ਦੀ ਸੇਵਾ ਤਾਂ ਕਰਦਾ ਨਹੀਂ, ਇਹ ਐਂਟੀ ਸਿੱਖ ਏਜੰਡਾ ਸਾਰਾ। ਇਹਦੇ ਵਿੱਚ ਜਿਹੜਾ ਮੇਨ ਤੌਰ ਦੇ ਉੱਤੇ ਸਿੱਖੀ ਦੀ ਗੱਲ ਵਾ, ਉਹ ਹੈਗੀ ਆ ਜਾਤ ਵਰਣ ਦੀ ਜਿਹੜੀ ਕਹਾਣੀ ਆ, ਉਹਦੇ ਉੱਤੇ ਅਟੈਕ ਸਿੱਖ ਧਰਮ ਨੇ ਕੀਤਾ ਸੀ, ਬ੍ਰਾਹਮਣਵਾਦ ਦੇ ਕਰਮ ਕਾਂਡ ਤੇ ਅਟੈਕ ਕੀਤਾ ਸੀ। ਹੁਣ ਤੁਹਾਡੇ ਸਾਹਮਣੇ ਆ ਕਿ ਜਿੰਨਾ ਵੀ ਕੁਛ ਸਾਨੂੰ ਗੁਰੂ ਸਾਹਿਬ ਨੇ ਮਨਾ ਕੀਤਾ, ਉਹ ਸਾਰਾ ਕੁਝ ਸਿੱਖ ਰਹਿਤ ਮਰਾਜ 'ਚ ਲਿਖਿਆ ਹੋਇਆ ਵੀ ਆਹ ਗੱਲਾਂ ਆਪਾਂ ਨਹੀਂ ਕਰਨੀਆਂ। ਆਪਾਂ ਉਹਦੇ ਚੋਂ ਕਿੰਨੀਆਂ ਕੁ ਗੱਲਾਂ ਜਿਹੜੀਆਂ ਉਹ ਤੇ ਪੂਰਾ ਉਤਰਦੇ ਆ। ਆਪਾਂ ਲੋਕਾਚਾਰੀ ਦੇ ਵਿੱਚ ਕਿ ਸਾਨੂੰ ਸਮਾਜ ਦੀ ਮਰਿਆਦਾ 'ਚ ਵਿਆਹ ਮੌਕੇ, ਹੁਣ ਜਿਹੜਾ ਕੁਛ ਇੱਕ ਵਿਆਹ ਹੈ ਨਾ ਸਾਡੇ ਕੌਮ ਦਾ, ਕਿਸੇ ਦਾ ਵੀ ਵਿਆਹ, ਉਹਦੀ ਪੂਰੇ ਦੀ ਤੁਸੀਂ ਸਕਰੀਨਿੰਗ ਕਰਕੇ ਦੇਖੋ, ਆਪਾਂ ਘਰੇ ਬਹਿ ਕੇ ਆਪਣੇ ਕਿਸੇ ਪਰਿਵਾਰ ਦੇ ਵਿਆਹ ਦੀ, ਤੇ ਇੱਕ ਸਿੱਖ ਰਹਿਤ ਮਰਿਆਦਾ ਦੇਖ ਲਓ ਵੀ ਉਹਦੇ ਅਨੁਸਾਰ ਆਪਾਂ ਕਿੰਨਾ ਉਹਦੇ ਉੱਤੇ ਪੂਰਾ ਉਤਰਦੇ।
ਅਸੀਂ ਹਰ ਮੌਕੇ ਹਰ ਗੱਲ ਦੇ ਵਿੱਚ ਉਹ ਕੁਝ ਕਰਦੇ ਆ ਜਿਹੜਾ ਕੁਝ ਸਾਡਾ ਧਰਮ ਸਾਨੂੰ ਕਰਨ ਤੋਂ ਨਾ ਕਰਦਾ। ਫਿਰ ਇਸ ਤੋਂ ਅੱਗੇ ਜਿਹੜੀ ਹਵਨ ਜਾਂ ਤਿਲਕ ਜਾਂ ਹੋਰ ਆ, ਇਹ ਸਾਰਾ ਕੁਝ ਅੱਜ ਤਾਂ ਹੈਰਾਨੀ ਦੀ ਗੱਲ ਆ ਕਿ ਇਹ ਜਿਹੜਾ ਵੀਰਬਾਲ ਦਿਵਸ ਵਾਲਾ ਪ੍ਰਸੰਗ ਚੱਲਦਾ, ਇਹਦੇ ਇੱਕ ਨਿਹੰਗ ਜਿਹਾ ਬਣਿਆ ਫਿਰਦਾ ਇੱਥੇ, ਜਿਹਦੀ ਚਰਚਾ ਉਦੋਂ ਹੋਈ, ਜਿਹਨੂੰ ਰਾਸ਼ਟਰੀ ਸੰਤ ਬਣਾਇਆ ਇਹਨਾਂ ਨੇ, ਹਰਜੀਤ ਸਿੰਘ ਰਸੂਲਪੁਰ। ਉਹ ਇੰਨਾ ਚੰਟ ਬੰਦਾ, ਉਹਦੇ ਕੋਲੇ ਚੈਨਲਾਂ ਵਾਲੇ ਛੋਕਰੇ ਜੇ ਸਾਡੇ ਭੱਜ ਭੱਜ ਕੇ ਜਾਂਦੇ ਆ। ਕਦੇ ਕਿਸੇ ਚੰਗੇ ਵਿਦਵਾਨ ਕੋਲ ਜਾਂ ਕਿਸੇ ਗੁਰਸਿੱਖ ਪਿਆਰੇ ਕੋਲ ਜਿਹਦੇ ਕੋਲੇ ਸਿੱਖੀ ਦੀ ਸੂਝ ਆ, ਇਤਿਹਾਸ ਦਾ ਗਿਆਨ, ਉਹਦੇ ਕੋਲ ਨਹੀਂ ਜਾਣਗੇ। ਪਰ ਇਹੋ ਜਿਹੇ ਬੰਦੇ ਜਿਨ੍ਹਾਂ ਦੇ ਲਾਈਕ ਸ਼ੇਅਰ ਵਿਊ ਉਹ ਉੱਥੇ ਜਾਂਦੇ ਆ। ਤੇ ਉਹ ਬੰਦਾ ਕਹਿੰਦਾ ਜੀ ਮੈਂ ਰਾਸ਼ਟਰੀ ਸੰਤ ਵਾਂ ਤੇ ਮੈਨੂੰ ਤਾਂ ਸਨਾਤਨ ਅਤੇ ਖਾਲਸਾ ਮਤ, ਆ ਦੇਖੋ ਹੁਣ ਹਵਨ ਕਰਨੇ ਜਾਂ ਹੋਰ ਜਿੰਨੇ ਐਂਟੀ ਸਿੱਖ ਕੰਮ ਨੇ, ਉਲਟਾ ਉਹ ਲਲਕਾਰ ਕੇ ਕਹਿ ਰਿਹਾ ਹੈਗਾ ਕਿ ਦੱਸੋ ਕਿਹੜੇ ਗੁਰੂ ਨੇ ਮਨਾ ਕੀਤਾ। ਹਿੰਦੂ ਦੇਵੀ ਦੇਵਤਿਆਂ ਦਾ ਸਤਿਕਾਰ ਬੜਾ ਕਰਦੇ ਆ ਗੁਰੂ ਸਾਹਿਬ ਦਾ, ਕਹਿੰਦਾ। ਔਰ ਜਿਹੜੇ ਸਾਰੇ ਕਾਸੇ ਨਾਲ ਸਿੱਖਾਂ ਦੇ ਵੱਖਰੇਪਣ ਤੇ ਅੱਡਰੇਪਣ ਦੇ ਉੱਤੇ ਸਵਾਲੀਆ ਨਿਸ਼ਾਨ ਲੱਗਦਾ ਹੋਵੇ, ਕਾਟੀ ਲੱਗਦੀ ਹੋਵੇ, ਉਹ ਸਾਰਾ ਕੁਝ ਦੀ ਉਹ ਸ਼ਰੇਆਮ ਵਕਾਲਤ ਕਰਦਾ। ਪਰ ਸਾਡੀ ਕੌਮ ਦੇ ਵਿੱਚ ਇਸ ਮੌਕੇ ਆਪਾਂ ਕਿੱਧਰ ਨੂੰ ਝਾਕਣਾ ਹੁੰਦਾ? ਅਕਾਲ ਤਖਤ ਸਾਹਿਬ ਵੱਲ, ਸ਼੍ਰੋਮਣੀ ਕਮੇਟੀ ਵੱਲ, ਅਕਾਲੀ ਦਲ ਵੱਲ। ਇਹਨਾਂ ਤੋਂ ਕੀ ਆਸ ਹੈਗੀ ਆ? ਜਿੱਥੇ ਇਹਨਾਂ ਦਾ ਜੋ ਹਾਲ ਚਾਲ ਆਪਾਂ ਦੇਖ ਰਹੇ ਆ, ਜਿੰਨੀ ਦੁਰਗਤੀ ਬਾਦਲ ਪਰਿਵਾਰ ਨੇ ਸ਼੍ਰੋਮਣੀ ਕਮੇਟੀ ਦੀ, ਅਕਾਲ ਤਖਤ ਸਾਹਿਬ ਦੀ, ਸਿੱਖ ਸੰਸਥਾਵਾਂ ਦੀ ਕਰ ਦਿੱਤੀ ਆ। ਆਪਾਂ ਸਾਰਿਆਂ ਨੇ, ਜਥੇਦਾਰ ਟੌਹੜਾ ਦਾ, ਮੈਂ ਖੁਦ, ਸਾਰਿਆਂ ਨੇ ਆਪਾਂ ਰੱਜ ਕੇ ਉਹਨਾਂ ਦਾ ਵਿਰੋਧ ਕੀਤਾ। ਕਿਸੇ ਨੂੰ ਬੜੀ ਹੁਣ ਵਕਤ ਬੀਤਿਆ ਸਮਝ ਲੱਗਦੀ ਆ ਕਿ ਇਹਨਾਂ ਸਾਰਿਆਂ ਨਾਲੋਂ ਫੇਰ ਉਹਦੇ ਚ ਕੋਈ ਗੱਲ ਚੰਗੀ ਸੀ। ਮੈਨੂੰ ਚੰਗੀ ਤਰ੍ਹਾਂ ਚੇਤੇ ਆ ਜਦੋਂ ਸਨ 2000 ਦੇ ਵਿੱਚ RSS ਨੇ ਪੰਗਾ ਖੜਾ ਕੀਤਾ, ਅਸੀਂ ਪੂਰਾ ਜ਼ੋਰ ਲਾਇਆ ਪਿਆ ਸੀ ਪੰਜਾਬ ਦੀਆਂ ਨੌਜਵਾਨ ਜਥੇਬੰਦੀਆਂ ਨੇ, ਕੋਈ ਸੁਣਵਾਈ ਨਹੀਂ ਸੀ। ਲੋਕ ਡਰਦੇ ਸੀ ਵੀ ਦਲ ਖਾਲਸਾ ਵਾਲੇ ਆ ਗਏ ਜੀ, ਇਹ ਤਾਂ ਕੋਈ ਪੰਗਾ ਖੜਾ ਕਰਨਗੇ, ਦੁਬਾਰਾ ਖਾੜ ਕੂਬਾਦ ਆ ਜੂ, ਆ ਮਾਹੌਲ ਖਰਾਬ ਹੋ ਜੂ। ਤੇ ਬਾਦਲ ਸਾਹਿਬ ਪੂਰਾ ਉਹ ਐਨ ਮਿੱਟੀ ਦੇ ਮਟੁੰਨ ਜਿਹੇ ਬਣੇ ਹੋਏ, ਨਾ ਕਿਸੇ ਦੀ ਸੁਣਨ ਨਾ ਕਰਨ, ਕਹਿੰਦਾ ਕੋਈ ਹੈ ਹੀ ਨਹੀਂ, ਗੱਲ ਹੀ ਨਹੀਂ ਹੈਗੀ, ਐਵੇਂ ਮਰੀ ਜਾਂਦੇ ਆ, ਪਤਾ ਨਹੀਂ ਕੌਣ ਨੇ ਜਿਹੜੇ ਕਹਿੰਦੇ RSS ਆ ਗਈ। ਪੰਜਾਬ ਦੇ ਪਿੰਡਾਂ ਦੇ ਵਿੱਚ RSS ਨੇ ਪੂਰੇ ਪ੍ਰੋਗਰਾਮ ਕੀਤੇ ਹੋਏ, ਐਲਾਨ ਕਰਤਾ ਵੀ ਅਸੀਂ ਮੰਦਿਰਾਂ ਦੇ ਵਿੱਚ ਗੁਰੂ ਸਾਹਿਬ ਦਾ ਸਰੂਪ ਰੱਖਣਾ ਤੇ ਗੁਰਦੁਆਰਿਆਂ ਦੇ ਵਿੱਚ ਮੂਰਤੀਆਂ ਰੱਖ ਦੇਣੀਆਂ। ਬਹੁਤ ਕੁਝ ਹੋ ਰਿਹਾ ਸੀ ਤੇ ਬਾਦਲ ਸਾਹਿਬ ਜਿੰਨਾ ਹੋ ਸਕੇ ਉਨੀ ਨੀਚਤਾ ਦਿਖਾ ਰਹੇ ਸੀ ਤੇ ਸਾਰਾ ਅਕਾਲੀ ਦਲ ਉਧਰ। ਅਖੀਰ ਕੁਦਰਤੀ ਬਾਦਲ ਤੇ ਟੌਹੜਾ ਲੜੇ ਹੋਏ ਸੀ ਤੇ ਉੱਥੇ ਗੁਰਦੇਵ ਨਗਰ ਲੁਧਿਆਣੇ ਕਿਤੇ ਪੁੱਛ ਲਿਆ ਸਵਾਲ, ਸਰਬਹਿੰਦ ਦਾ ਅਕਾਲੀ ਦਲ ਬਣਾਇਆ ਬੈਠਾ ਸੀ ਟੌਹੜਾ, ਉਹਨੂੰ ਉਦੋਂ ਕਿਤੇ, ਕਿਉਂਕਿ ਅੰਦਰੋਂ ਉਹਦੇ ਅਕਾਲੀ ਕਲਚਰ ਦਾ ਪਹਿਰਾ ਥੋੜਾ ਬਹੁਤਾ ਸੀਗਾ ਬਾਕੀਆਂ ਨਾਲ, ਉਹਨੇ ਉਹ ਗੱਲ ਕਹਿਤੀ RSS ਦੇ ਖਿਲਾਫ। ਜਦੋਂ ਅਗਲੇ ਦਿਨ ਉਹ ਖਬਰ ਛਪੀ, ਕਿਉਂਕਿ ਹੁਣ ਟੌਹੜਾ ਸ਼੍ਰੋਮਣੀ ਕਮੇਟੀ ਦਾ ਲੰਮਾ ਸਮਾਂ ਪ੍ਰਧਾਨ ਰਹਿ ਚੁੱਕਿਆ ਬੰਦਾ ਸੀ, ਉਹਦੇ ਨਾਲ ਗੱਲ ਦਾ ਅਸਰ ਪੈ ਗਿਆ। ਔਰ ਉਹ ਲੜਾਈ ਫਿਰ ਬੜੀ ਛੇਤੀ, ਜਦੋਂ ਬਾਦਲ ਨੇ ਦੇਖਿਆ ਕਿ ਟੌਹੜੇ ਹੁਣੀ ਜਿਹੜੇ ਇਸ ਮਸਲੇ ਤੇ ਪੂਰੀ ਗੱਡ ਕੇ, ਫਿਰ ਉਹਨੇ ਹੱਥ ਪੈਰ ਬੰਨੇ ਦਿੱਲੀ ਵਾਲਿਆਂ ਮੂਹਰੇ, BJP ਵਾਲਿਆਂ ਮੂਹਰੇ, ਭਾਗਵੇਂ ਬ੍ਰਿਗੇਡ ਦੇ ਪੈਰੀ ਪੂਰੀ ਹੱਥ ਲਾਏ ਕਿ ਮੇਰੀ ਸਰਕਾਰ ਟੁੱਟ ਜੂਗੀ ਜੀ, ਤੁਸੀਂ ਮੈਨੂੰ ਖਰਾਬ ਨਾ ਕਰੋ। ਤੇ ਅਖੀਰ ਉਹ ਕੰਮ ਉਹਦਾ ਬੰਦ ਹੋਇਆ RSS ਦਾ। ਨਹੀਂ ਤਾਂ ਉਸ 2000 ਸਨ ਦੇ ਵਿੱਚ ਜੋ ਕੁਝ ਹੋਇਆ, ਉਹ ਸਾਡੇ ਅੱਜ ਆ ਹੁਣ ਦੀਆਂ ਗੱਲਾਂ ਨੇ, ਲੋਕਾਂ ਨੂੰ ਪਤਾ ਹੀ ਨਹੀਂ। ਹੁਣ ਆ ਨਵੇਂ ਨੌਜਵਾਨ ਉੱਠਦੇ ਆ, ਉਹ ਕਹਿੰਦੇ ਆ ਤੁਸੀਂ ਪਹਿਲੋਂ ਵਾਲਿਆਂ ਨੇ, ਚਿੱਟੀਆਂ ਦਾੜੀਆਂ ਵਾਲਿਆਂ ਨੇ ਕੀਤਾ ਕੀ ਹੈ? ਭਾਈ ਹੁਣ ਤੁਹਾਡੇ ਕੋਲ ਹੈ ਕਾਲੀ ਦਾੜੀ, ਸਾਡੇ ਕੋਲ ਵੀ ਸੀ, ਅਸੀਂ ਆਪਦੇ ਵੇਲੇ ਕੋਈ ਕਸਰ ਨਹੀਂ ਛੱਡੀ, ਹੁਣ ਤੁਸੀਂ ਵੀ ਕੋਈ ਕਸਰ ਨਾ ਛੱਡਿਓ। ਦੁਸ਼ਮਣ ਬਾਤ ਕਰੇ ਅਣਹੋਣੀ। ਦੁਸ਼ਮਣ ਕਰਦਾ ਕੀ ਆ ਕਿ ਉਹ ਨਿਤ ਨਵੇਂ ਤਰੀਕੇ ਨਾਲ ਤੁਹਾਨੂੰ ਘੇਰਦਾ, ਤੁਹਾਤੋਂ ਪਿਛਲੀ ਪੀੜ੍ਹੀ ਨੂੰ ਗਾਲਾਂ ਕਢਾਉਂਦਾ। ਤੋ ਅੱਜ ਜਿਹੜਾ ਸਮਾਂ ਹੈ ਉਹਦੇ ਵਿੱਚ ਕੀ ਆ ਕਿ ਬ੍ਰਾਹਮਣਵਾਦ ਨੇ ਦਿੱਲੀ ਦਰਬਾਰ ਦੀ ਹਮਾਇਤ ਨਾਲ ਸਿੱਖ ਧਰਮ ਉੱਤੇ ਹਮਲਾ ਬੋਲਿਆ ਹੋਇਆ। ਵੀਰਬਾਲ ਦਿਵਸ ਦੇ ਬਹਾਨੇ ਜੋ ਕੁਝ ਅਟੈਕ ਕੀਤਾ ਹੋਇਆ ਉਹਨੂੰ ਸਮਝਣ ਦੀ ਲੋੜ ਹੈ। ਉਪਰੰਤ ਜਿਹੜੀਆਂ ਸਿੱਖੀ ਦੀਆਂ ਬੁਨਿਆਦਾਂ ਨੇ ਉਹਨੂੰ ਸਮਝ ਕੇ ਉਹਦੀ ਰਾਖੀ ਲਈ ਗੱਲ ਕਰੋ, ਤਾਂ ਕਿ ਤੁਹਾਨੂੰ ਇਹ ਸਮਝ ਲੱਗੇ ਕਿ ਦੁਸ਼ਮਣ ਜਿਹੜਾ ਹੈ ਉਹ ਕਿੱਥੇ ਵਾਰ ਕਰ ਰਿਹਾ। ਇਹਦੇ ਵਿੱਚ ਜਿਹੜੀ ਡੀ ਪੈਟਰੀ ਦੀ ਗੱਲ ਆ, ਮਿਸਟਰ ਡੀ ਪੈਟਰੀ CID ਪ੍ਰਮੁੱਖ ਸੀਗਾ। 1911 ਦੇ ਵਿੱਚ ਸਰਦਾਰ ਕਪੂਰ ਸਿੰਘ ਨੇ ਸਾਖੀ ਵਿੱਚ ਉਹਦੀ ਜਿਹੜੀ ਇਹ ਰਿਪੋਰਟ ਦਾ ਬਰੀਫ ਛਾਪਿਆ, ਉਹ ਪੜ੍ਹਨਯੋਗ ਆ। ਔਰ ਹਰ ਸਿੱਖ ਨੂੰ ਆਪਦੇ ਘਰ ਦੇ ਵਿੱਚ ਵੱਡਾ ਕੱਢ ਕੇ ਇਹ ਲਾਉਣਾ ਚਾਹੀਦਾ। ਉਹਨਾਂ ਨੇ
ਕਿਹਾ ਉਦੋਂ ਮਿਸਟਰ ਡੀ ਪੈਟਰੀ ਨੇ ਅੰਗਰੇਜ਼ ਸਰਕਾਰ ਮੌਕੇ ਕਿ ਹਿੰਦੂ ਮਤ ਮੁੱਢ ਤੋਂ ਹੀ ਸਿੱਖੀ ਦਾ ਦੁਸ਼ਮਣ ਚੱਲਿਆ ਆਉਂਦਾ, ਕਿਉਂ ਜੋ ਸਿੱਖ ਗੁਰੂਆਂ ਨੇ ਜਾਤ ਪਾਤ ਜੋ ਕਿ ਬ੍ਰਾਹਮਣੀ ਮਤ ਦੀ ਆਧਾਰਸ਼ਿਲਾ ਹੈ ਦੀ ਭਰਪੂਰ ਅਤੇ ਸਫਲ ਮੁਖਾਲਫਤ ਕੀਤੀ ਹੈ। ਯਾਨੀ ਕਿ ਮਿਸਟਰ ਡੀ ਪੈਟਰੀ ਦੀ ਜਾਂ ਉਸ ਮੌਕੇ CID ਮਹਿਕਮੇ ਦੀ ਅੰਗਰੇਜ਼ ਸਰਕਾਰ ਮੌਕੇ ਇਹ ਪੱਕੀ ਤੌਰ ਦੇ ਉੱਤੇ ਸੋਚ ਸੀ ਕਿ ਗੁਰੂ ਸਾਹਿਬ ਨੇ ਸਫਲ ਮੁਖਾਲਫਤ ਕੀਤੀ ਆ ਜਾਤ ਪਾਤ ਦੀ, ਜਿਹੜੀ ਕਿ ਬ੍ਰਾਹਮਣਵਾਦ ਦੀ ਆਧਾਰਸ਼ਿਲਾ ਬੁਨਿਆਦ ਆ। ਇਸ ਕਰਕੇ ਹਿੰਦੂ ਮਤ ਜਿਹੜਾ ਹੈ ਉਹ ਸਿੱਖੀ ਦਾ ਦੁਸ਼ਮਣ ਹੈ। ਇਸ ਕਾਰਨ ਹਿੰਦੂਆਂ ਦੀ ਇਹ ਨਿਸ਼ਚਿਤ ਨੀਤੀ ਚੱਲੀ ਆਉਂਦੀ ਹੈ ਕਿ ਸਿੱਖ ਧਰਮ ਦਾ ਵਿਨਾਸ਼ ਕੀਤਾ ਜਾਵੇ। ਅਗਲੇ ਕਰਦੇ ਨੇ, ਠੀਕ ਹੈ ਜੀ, ਤੇ ਉਹ ਆਪਣੇ ਬੱਚਿਆਂ ਨੂੰ ਸਿੱਖੀ ਗ੍ਰਹਿਣ ਕਰਨੋਂ ਵੀ ਰੋਕਦੇ ਹਨ ਤੇ ਸਿੱਖ ਮਾਪਿਆਂ ਦੇ ਬੱਚਿਆਂ ਨੂੰ ਅੰਮ੍ਰਿਤ ਛਕ ਕੇ ਤਿਆਰ ਵਰ ਤਿਆਰ ਖਾਲਸਾ ਹੋਣੋਂ ਵੀ ਰੋਕਦੇ ਹਨ। ਹੁਣ ਜਿਹਨੂੰ ਇਸ ਗੱਲ ਦਾ ਯਕੀਨ ਨਹੀਂ ਹੈ ਉਹਨੂੰ ਇੱਕ ਇੱਟ ਚੱਕ ਕੇ ਆਪਦੇ ਸਿਰ 'ਚ ਮਾਰਨੀ ਚਾਹੀਦੀ ਆ। ਉਹਨੂੰ ਇਹ ਪਤਾ ਲੱਗ ਜੂ ਵੀ ਮੇਰੇ 'ਚ ਜਾਨ ਜੂਨ ਹੈਗੀ ਆ ਕਿ ਮੈਂ ਉਹ ਮਰਿਆ ਪਿਆ, ਕਿਉਂਕਿ ਮੁਰਦਾ ਹੀ ਆ ਜਿਹਨੂੰ ਇੰਨੀ ਅਕਲ ਨਾ ਹੋਵੇ। ਜਿੰਨਾ ਕੁਛ ਇਸ ਮੌਕੇ ਸਿੱਖੀ ਦਾ ਨੁਕਸਾਨ ਕਰਨ ਲਈ ਹਿੰਦੂ ਭਾਈਚਾਰੇ ਵੱਲੋਂ ਕੀਤਾ ਜਾ ਰਿਹਾ, ਜਿਹਨੂੰ ਪਤਾ ਹੀ ਨਾ ਲੱਗ ਰਿਹਾ ਹੋਵੇ ਉਹਨੂੰ ਤਾਂ ਫਿਰ ਮਰਿਆ ਬਰਾਬਰ ਹੀ ਮੰਨਣਾ ਚਾਹੀਦਾ, ਜਿਹੜਾ ਅੱਖੀਂ ਦੇਖ ਕੇ ਝੂਠ ਬੋਲੀ ਜਾਂਦਾ। ਖੈਰ, ਜਿਹੜੇ ਸਿੱਖੀ ਗ੍ਰਹਿਣ ਕਰ ਚੁੱਕੇ ਹਨ ਤੇ ਜੋ ਅੰਮ੍ਰਿਤਧਾਰੀ ਸਿੰਘ ਹੋਣ, ਉਹਨਾਂ ਨੂੰ ਹਿੰਦੂ ਹਰ ਪ੍ਰਕਾਰ ਦੇ ਹੀਲੇ ਤੇ ਲਾਚ ਵਰਤ ਕੇ ਸਿੱਖੀ ਤੋਂ ਪਤਤ ਕਰਨ ਲਈ ਸਦੀਵ ਤਤਪਰ ਰਹਿੰਦੇ ਨੇ। ਹਿੰਦੂ ਮਤ ਨੇ ਬੁੱਧ ਮਤ ਦਾ ਗਲਾ ਘੁੱਟ ਕੇ ਇਹਨੂੰ ਮਾਰ ਮੁਕਾਇਆ ਹੈ ਤੇ ਹਿੰਦੂ ਸਿੱਖਾਂ ਦਾ ਵਿਨਾਸ਼ ਕਰਨ ਵਿੱਚ ਬਹੁਤ ਹੱਦ ਤੱਕ ਸਫਲ ਹੋ ਚੁੱਕੇ ਹਨ। ਡੀ ਪੈਟਰੀ CID ਪ੍ਰਮੁੱਖ, ਸਰਕਾਰੇ ਹਿੰਦ, 11 ਅਗਸਤ ਸਨ 1911 ਦੀ ਖੁਫੀਆ ਰਿਪੋਰਟ। ਹੁਣ ਮਕਾਲਫ ਸਾਡੇ ਵਿੱਚੋਂ ਤਾਂ ਹੈ ਨਹੀਂ ਸੀ ਮਿਸਟਰ ਮਕਾਲਫ। ਮਿਸਟਰ ਮੈਕਸ ਆਰਥਰ ਮੁਖਾਲਫ ਜਿਹੜਾ ਹੈ ਉਹ ਅੰਗਰੇਜ਼ ਹਕੂਮਤ ਮੌਕੇ ਜੱਜ ਹੁੰਦਾ ਸੀਗਾ। ਇਹਨੂੰ ਲਾਹੌਰ ਖਾਲਸਾ ਦੀਵਾਨ ਦੇ ਆਗੂਆਂ ਨੇ, ਖਾਸ ਤੌਰ ਤੇ ਪ੍ਰੋਫੈਸਰ ਗੁਰਮੁਖ ਸਿੰਘ ਨੇ ਪ੍ਰੇਰਨਾ ਦਿੱਤੀ। ਇਹਨੇ ਆਪਦੀ ਨੌਕਰੀ ਤੋਂ ਰਿਜ਼ਾਈਨ ਕਰਕੇ ਗੁਰੂ ਗ੍ਰੰਥ ਸਾਹਿਬ ਦਾ ਅੰਗਰੇਜ਼ੀ 'ਚ ਤਰਜਮਾ ਕੀਤਾ ਤੇ ਇਹ 1882 ਤੋਂ 1893 ਤੱਕ ਸਿੰਘ ਸਭਾ ਲਹਿਰ ਦੇ ਸਹਿਯੋਗ ਦੇ ਨਾਲ ਗੁਰੂ ਗ੍ਰੰਥ ਸਾਹਿਬ ਦਾ ਅਨੁਵਾਦ ਕਰਦਾ ਰਿਹਾ। ਫਿਰ ਇਹ ਗਿਆਨੀ ਦਿੱਤ ਸਿੰਘ, ਗਿਆਨੀ ਭਾਈ ਸੰਤ ਸਿੰਘ, ਭਾਈ ਸਰਦੂਲ ਸਿੰਘ, ਭਾਈ ਕਾਹਨ ਸਿੰਘ ਨਾਭਾ ਵਰਗੇ ਵਿਦਵਾਨਾਂ ਦੇ ਨਾਲ ਮੇਲ ਮਿਲਾਪ ਰੱਖਦਾ ਰਿਹਾ ਤੇ ਇਸ ਗੱਲ ਕਰਕੇ ਉਹਦੇ ਦਿਲ ਦਿਮਾਗ ਵਿੱਚ ਸਿੱਖ ਧਰਮ ਬਾਰੇ ਬਹੁਤ ਸਪਸ਼ਟਤਾ ਸੀਗੀ ਤੇ ਉਹ ਕਹਿੰਦਾ ਸੀ ਬਈ ਸਿੱਖ ਧਰਮ ਵਿੱਚ ਮੂਰਤੀ ਪੂਜਾ, ਪਖੰਡ, ਜਾਤਾਂ ਦਾ ਭੇਦਭਾਵ, ਇਸਤਰੀਆਂ ਦਾ ਸਤੀ ਹੋਣਾ, ਸ਼ਰਾਬ ਤੇ ਹੋਰ ਨਸ਼ਿਆਂ ਦਾ ਸੇਵਨ, ਤੰਬਾਕੂ, ਬੱਚਿਆਂ ਨੂੰ ਮਾਰ ਦੇਣਾ, ਹਿੰਦੂਆਂ ਦੇ ਧਾਰਮਿਕ ਦਰਿਆਵਾਂ ਤੇ ਸਰੋਵਰਾਂ ਦੀ ਯਾਤਰਾ ਆਦਿ ਇਹੋ ਜਿਹਾ ਕੁਝ ਸਿੱਖਾਂ 'ਚ ਨਹੀਂ ਹੈਗਾ। ਤੇ ਇਵੇਂ ਹੀ ਉਹ ਕਹਿੰਦਾ ਸੀ ਕਿ ਇਹ ਸਿੱਖ ਧਰਮ ਇੱਕ ਨਿਵੇਕਲਾ ਧਰਮ ਹੈ, ਇਹ ਹਿੰਦੂ ਧਰਮ 'ਚੋਂ ਨਹੀਂ ਨਿਕਲਿਆ। ਹਿੰਦੂ ਧਰਮ ਸਿੱਖ ਧਰਮ ਨੂੰ ਨਿਗਲਣ ਦੀ ਕੋਸ਼ਿਸ਼ ਕਰ ਰਿਹਾ। ਉਹ ਭਾਰਤੀ ਜੰਗਲ ਦੇ ਉਸ ਅਜਗਰ ਸਮਾਨ ਹੈ ਜੋ ਛੋਟੇ ਛੋਟੇ ਦੁਸ਼ਮਣ ਪ੍ਰਾਣੀਆਂ ਨੂੰ ਪਹਿਲਾਂ ਆਪਣੀ ਲਪੇਟ ਵਿੱਚ ਲੈਂਦਾ, ਫਿਰ ਉਹਨੂੰ ਆਪਣੀ ਜਕੜ ਨਾਲ ਕੱਚ ਕੇ ਉਹਨੂੰ ਕੁਚਲ ਦਿੰਦਾ। ਤੋਂ ਇਸ ਤਰੀਕੇ ਨਾਲ ਮਿਸਟਰ ਮਕਾਲਫ ਵਰਗੇ, ਕਨਿੰਗਮ ਵਰਗੇ, ਮਿਸਟਰ ਡੀ ਪੈਟਰੀ ਵਰਗੇ ਦੁਨੀਆ ਭਰ ਦੇ ਲੋਕ ਪਿੱਟ ਪਿੱਟ ਕੇ ਸਾਨੂੰ ਢੋਲ ਵਜਾ ਕੇ ਦੱਸ ਰਹੇ ਆ ਕਿ ਤੁਹਾਨੂੰ ਤੁਹਾਡੇ ਹਿੰਦੂ ਧਰਮ ਤੋਂ ਭਾਈ ਬੜਾ ਖਤਰਾ, ਜਿਹਨੂੰ ਤੁਸੀਂ ਆਪਦਾ ਭਰਾ ਭੂਜਾ ਮੰਨੀ ਫਿਰਦੇ। ਹੁਣ ਇਹ ਖਤਰੇ ਦੀ ਜਿਹੜੀ ਗੱਲ ਆ ਉਹ ਹੈਗੀ ਆ ਕਿ ਬ੍ਰਾਹਮਣਵਾਦ ਜਿਹੜਾ ਜਾਤ ਪਾਤ ਤੇ ਕਰਮਕਾਂਡ, ਪਖੰਡ, ਉਹ ਸਾਰੇ ਆਪਾਂ ਲਈ ਫਿਰਦੇ ਆ ਨਾਲ। ਹੁਣ ਆਪਣੇ ਧਰਮ ਦੇ ਵਿੱਚ ਜਿਹੜੀ ਜਾਤ ਵਰਨ ਨੂੰ ਤੋੜਨ ਵਾਲੀਆਂ 4-5 ਚੀਜ਼ਾਂ ਸੀ ਉਹਦੇ ਉੱਤੇ ਗੱਲ ਕਰਕੇ ਆਪਾਂ ਸਮਾਪਤੀ ਵੱਲ ਨੂੰ ਆਉਂਦੇ ਆ, ਕਿਉਂਕਿ 10ਵੇਂ ਪਾਤਸ਼ਾਹ ਦਾ ਦਿਹਾੜਾ ਤੇ ਇਹ ਗੱਲ ਹੈਗੀ ਆ ਕਿ ਅੰਮ੍ਰਿਤ ਦੀ ਜਿਹੜੀ ਦਾਤ ਆ, ਖੰਡੇ ਬਾਟੇ ਦੀ ਪਹੁਲ ਆ, ਉਹ ਸਾਰਿਆਂ ਨੂੰ ਇੱਕੋ ਬਾਟੇ ਚੋਂ ਛਕਾਉਣ ਦਾ ਜਿਹੜਾ ਪ੍ਰਸੰਗ ਆ ਉਹਦਾ ਭਾਵ ਇਹੀ ਸੀ ਵੀ ਬ੍ਰਾਹਮਣਵਾਦ ਦੀ ਦਿੱਤੀ ਝੂਠ ਆ ਜਿਹੜੀ ਜਾਤ ਪਾਤ ਦੀ, ਇਹ ਗਲੋਂ ਲੈ। ਪਰ ਅੱਜ ਆਪਣੇ 'ਚ ਬਹੁਤ ਸਾਰੇ ਨਿਹੰਗ ਤੇ ਹੋਰ ਜਿਹੜੇ ਗੰਦੇ ਲੋਕ ਨੇ ਉਹ ਕਹਿੰਦੇ ਆ ਕਿ ਜੀ ਚੌਥੇ ਪੌੜੇ ਦੇ ਸਿੰਘ ਨੇ, ਇਹਨਾਂ ਨੂੰ ਵੱਖਰਾ ਅੰਮ੍ਰਿਤ ਛਕਾਉਣਾ। ਕੀ ਸਿੱਖ ਧਰਮ ਦੇ ਵਿੱਚ ਅੱਜ ਇੰਨੀ ਵੀ ਜਾਨ ਹੈ ਨਹੀਂ ਆਪਣੇ ਕੋਲ ਵਿੱਚ ਕਿ ਇਹਨਾਂ ਲੁੱਚੇ ਲੰਡਿਆਂ ਨੂੰ, ਜਿਹੜੇ ਕਹਿੰਦੇ ਚੌਥੇ ਪੌੜੇ ਦੇ ਸਿੰਘ ਤੇ ਵੱਖਰਾ ਅੰਮ੍ਰਿਤ ਛਕਾਉਣ ਦੀ ਗੱਲ ਕਰਦੇ ਆ, ਉਹਨਾਂ ਨੂੰ ਆਪਾਂ ਰੋਕ ਸਕੀਏ? ਜਿਹੜੇ ਅੰਮ੍ਰਿਤ ਨੇ ਸਾਨੂੰ ਇੱਕ ਕਰਨਾ ਸੀ, ਜੇ ਅਸੀਂ ਅੰਮ੍ਰਿਤ ਦੇ ਨਾਂ ਤੇ ਵੰਡੀਆਂ ਪਾਉਣ ਵਾਲਿਆਂ ਨੂੰ ਬਰਦਾਸ਼ਤ ਕਰਦੇ ਆ ਫਿਰ ਸਾਡੇ ਨਾਲੋਂ ਨੀਚ ਕੌਣ ਆ? ਅਸੀਂ ਕਾਹਦੇ ਗੁਰੂ ਦੇ ਸਿੱਖ ਆ ਜੀ। ਫਿਰ ਦੂਜਾ ਸੀਗਾ ਗੁਰਦੁਆਰਾ।
ਜਿਹੜੇ ਗੁਰਦੁਆਰੇ ਨੇ ਗੁਰੂ ਦਾ ਦੁਆਰਾ ਹੋਣ ਕਰਕੇ ਸਾਨੂੰ ਸਾਰਿਆਂ ਨੂੰ ਇੱਕ ਥਾਂ ਤੇ ਰੱਖਣਾ ਸੀ। ਅਸੀਂ ਤਾਂ ਹਰ ਜਾਤ ਦਾ ਗੁਰਦੁਆਰਾ ਬਣਾਤਾ, ਆ ਭਾਪਿਆਂ ਦਾ ਗੁਰਦੁਆਰਾ, ਆ ਚਮਾਰਾਂ ਦਾ ਗੁਰਦੁਆਰਾ, ਆ ਮਝਵੀਆਂ ਦਾ ਗੁਰਦੁਆਰਾ, ਆ ਜੱਟਾਂ ਦਾ ਗੁਰਦੁਆਰਾ, ਆ ਫਲਾਨਿਆਂ ਦਾ ਗੁਰਦੁਆਰਾ। ਫਿਰ ਸੰਗਤ ਅਤੇ ਪੰਗਤ। ਸੰਗਤ ਜਦੋਂ ਆਪਾਂ ਪਿੰਡਾਂ ਦੇ ਵਿੱਚ ਗੁਰਦੁਆਰਿਆਂ 'ਚ ਦੇਖਦੇ ਆ, ਕਈ ਇਹੋ ਜਿਹੇ ਸਥਾਨ ਹੈਗੇ ਜਿੱਥੇ ਅਲੱਗ-ਅਲੱਗ ਬੈਠਿਆਂ ਦਾ ਪਤਾ ਹੀ ਲੱਗ ਜਾਂਦਾ ਵੀ ਆ ਕਿਹੜੀ ਬਰਾਦਰੀ ਦੇ ਹੋ। ਕਿਉਂ ਏਦਾਂ ਵਾਪਰਦਾ ਜੀ? ਕਿਉਂ ਸਿੱਖਾਂ ਦੇ ਵਿੱਚ ਵੀ ਅਲੱਗ-ਅਲੱਗ ਦਿਖਦਾ? ਜਿਹੜੇ ਅੰਦਰ ਇਹ ਹੀਣਤਾ ਵਾ, ਜਿਹੜਾ ਸਿੱਖ ਹੀਣਤਾ ਲਈ ਫਿਰਦਾ ਸਿੱਖ ਸੱਜ ਕੇ, ਉਹ ਵੀ ਮਾੜਾ। ਜਿਹਨੂੰ ਹੰਕਾਰ ਆ ਕਿ ਮੈਂ ਵੱਡੀ ਜਾਤ ਦਾ, ਉਹ ਵੀ ਮਾੜਾ। ਐਵੇਂ ਹੀ ਪੰਗਤ ਬਾਰੇ ਤਾਂ ਆ ਭੁੱਚੋ ਮੰਡੀ ਵਾਲਾ ਦਾ ਰੌਲਾ ਪੈਂਦਾ ਰਿਹਾ, ਅਖਬਾਰਾਂ ਭਰੀਆਂ ਪਈਆਂ, ਹੁਣ ਤੋਂ ਮੁੱਕਰਦੇ ਆ। ਜਿਹੜਾ ਉਹ ਭਾਰਾ ਜਿਹਾ ਲੜੂ ਜਿਹਾ ਸਾਧ ਆ, ਸੁਖਦੇਵ ਸਿੰਘ ਜਿਹਨੂੰ ਕਹਿੰਦੇ ਆ, ਉੱਥੇ ਕਹਿੰਦੇ ਲਿਖ ਕੇ ਲਾਇਆ ਹੁੰਦਾ ਸੀ ਜੱਟਾਂ ਦੇ ਭਾਂਡੇ, ਚਮਾਰਾਂ ਦੇ ਭਾਂਡੇ, ਦੇਗ ਨਹੀਂ ਪ੍ਰਵਾਨ ਕਰਦੇ ਅੰਦਰ। ਕਹਿੰਦੇ ਜੀ ਤੁਸੀਂ ਜਾਓ, ਤੁਹਾਡੀ ਦੇਗ। ਹੁਣ ਜਿਹੜਾ ਸਾਰਾ ਸਰਸੇ ਵਾਲੇ ਦਾ ਪ੍ਰਕਰਨ ਚੱਲਦਾ, ਸਭ ਤੋਂ ਵੱਧ ਗੰਦ ਉਸ ਡੇਰੇ ਨੇ ਪਾਇਆ, ਭੁੱਚੋ ਵਾਲਿਆਂ ਨੇ, ਜਿਨ੍ਹਾਂ ਨੇ ਸਾਰੇ ਲੋਕਾਂ ਨੂੰ ਸਿੱਖੀ ਨਾਲੋਂ ਤੋੜਿਆ। ਲਾਸਟ ਗੱਲ ਆ ਗਈ ਸ਼ਮਸ਼ਾਨ ਘਾਟ। ਸਾਡੇ ਪੰਜਾਬ ਦੇ ਪਿੰਡਾਂ ਦੇ ਵਿੱਚ ਅੱਡ-ਅੱਡ ਜਾਤਾਂ ਦੇ ਸ਼ਮਸ਼ਾਨ ਘਾਟ ਸਾਨੂੰ ਦੱਸਦੇ ਆ ਕਿ ਅਸੀਂ ਰਵਿਦਾਸੀਆ ਸਿੱਖ ਤੇ ਮਜ਼੍ਹਬੀ ਸਿੱਖ ਵੀ ਇਕੱਠੇ ਇੱਕ ਥਾਂ ਤੇ ਸੰਸਕਾਰ ਨਹੀਂ ਕਰਨ ਜੋਗੇ ਰਹਿਣ ਦਿੱਤੇ। ਕੁੱਲ ਮਿਲਾ ਕੇ ਸਾਡਾ ਧਰਮ ਬਹੁਤ ਸਾਰੇ ਪਾਸਿਓਂ ਹੌਲੀ-ਹੌਲੀ ਖੋਰਿਆ ਜਾ ਰਿਹਾ। ਅੰਦਰ ਅਟੈਕ ਪੂਰੀ ਤਰ੍ਹਾਂ ਚੱਲ ਰਿਹਾ। ਇਹਨਾਂ ਚੀਜ਼ਾਂ ਦਾ ਇਨਕਾਰ ਕਰੀ ਜਾਣ ਨਾਲ ਇਲਾਜ ਨਹੀਂ ਹੋਣਾ, ਵੀ ਮੰਨੋ ਹੀ ਨਾ ਇਹ ਬਿਮਾਰੀਆਂ ਨੇ। ਇਹਨਾਂ ਨੂੰ ਦੇਖ ਕੇ ਚੀਕਾਂ ਮਾਰੀ ਜਾਣੀਆਂ ਵੀ ਕੋਈ ਬੰਦੇ ਵਾਲੀ ਗੱਲ ਨਹੀਂ। ਇਹਨਾਂ ਨਾਲ ਲੜਨਾ ਪੈਣਾ। ਜਦੋਂ ਇੱਕ ਆਪਾਂ ਸਾਫ਼ ਸੁਥਰਾ ਘਰ ਬਣਾ ਲਈਏ, ਇੱਕ ਮਹਿਲ ਹੋਵੇ, ਉਹਨੂੰ ਸੰਗਮਰਮਰ ਲਾ ਕੇ ਆਲੀਸ਼ਾਨ ਉੱਥੇ ਸਾਰਾ ਕੁਝ ਲਾ ਲਓ, ਉਹਨੂੰ ਆਪਾਂ ਹਰ ਰੋਜ਼ ਸਫਾਈ ਕਿਉਂ ਕਰਦੇ ਆ? ਕਿਉਂਕਿ ਕਿਸੇ ਨਾ ਕਿਸੇ ਪਾਸੋਂ ਡਸਟ, ਮਿੱਟੀ, ਘੱਟੇ ਨੇ ਆ ਹੀ ਜਾਣਾ ਹੁੰਦਾ। ਸੋ ਜਿਹੜਾ ਸਾਡੇ ਗੁਰਾਂ ਨੇ ਐਡਾ ਵੱਡਾ ਇਹ ਮਹਿਲ ਬਣਾਇਆ ਨਾ, ਇਸ ਮਹਿਲ ਨੂੰ ਜਿਹਨੂੰ ਆਪਾਂ ਕਹਿੰਦੇ ਆ ਦਸ਼ਮੇਸ਼ ਪਿਤਾ ਸਿੱਖੀ ਦਾ ਮਹਿਲ ਬਣਾ ਚੱਲਿਆ, ਨੀਹਾਂ ਦੀ ਥਾਂ ਸੀਸ ਪੁੱਤਰਾਂ ਦੇ ਲਾ ਚੱਲਿਆ। ਸੋ ਕਲਗੀਧਰ ਸ਼ਹਿਨਸ਼ਾਹ ਦਾ ਦਿਹਾੜਾ ਬਣਾਉਣਾ, ਜਕਾਰੇ ਛੱਡੀ ਜਾਣੇ, ਭਾਵਕ ਗੱਲਾਂ ਕਰੀ ਜਾਣੀਆਂ ਤੇ ਫੱਟੇ ਚੱਕ ਦਿਆਂਗੇ, ਚੱਕ ਕੇ ਰੱਖ ਦਿਆਂਗੇ, ਇਹ ਗੱਲਾਂ ਨਾਲੋਂ ਪ੍ਰੈਕਟੀਕਲ ਗੱਲ ਜਿਹੜੀ ਆ, ਜਿੱਥੇ-ਜਿੱਥੇ ਸਾਡੇ ਧਰਮ ਦੇ ਵਿੱਚ ਇਹ ਖੋਟ ਆ, ਜਿੱਥੇ-ਜਿੱਥੇ ਵਿਗਾੜ ਆ, ਇਹਨਾਂ ਦਾ ਇਲਾਜ ਕਰਨਾ ਪਊ। ਸਾਨੂੰ ਤਾਂ ਬੁਖਾਰ ਚੜਿਆ ਹੈ ਵੀ ਮੈਂ ਜੀ ਜੱਟ ਸਿੱਖ ਆ, ਉਹ ਫਲਾਨਾ ਮਜ਼੍ਹਬੀ ਸਿੱਖ ਆ, ਫਲਾਨਾ ਭਾਪਾ ਆ, ਫਲਾਨਾ ਜੇ ਆ, ਬੋ ਆ। ਅਸੀਂ ਗੁਰੂ ਦੇ ਸਿੱਖ ਕਿੱਥੋਂ ਲੈ ਬਣਾਂਗੇ? ਜਦੋਂ ਜਿਹੜਾ ਇਕਬਾਲ ਆ, ਸਰ ਮੁਹੰਮਦ ਇਕਬਾਲ, ਜਦੋਂ ਉਹਨੇ ਸ਼ਿਕਵਾ ਨਾਂ ਦੀ ਇੱਕ ਕਿਤਾਬ, ਕਹਿੰਦੇ ਕਵਿਤਾ ਲਿਖੀ ਸੀਗੀ, ਸ਼ਿਕਵੇ 'ਚ ਉਹਨੇ ਅੱਲਾ ਨੂੰ, ਰੱਬ ਨੂੰ, ਖੁਦਾ ਨੂੰ, ਗੋਡ ਨੂੰ, ਵਾਹਿਗੁਰੂ ਪਰਮਾਤਮਾ, ਅੱਲਾ ਨੂੰ ਉਹਨੇ ਸ਼ਿਕਵਾ ਕੀਤਾ ਸੀ ਵੀ ਦੇਖ ਅਸੀਂ ਇੰਨੇ ਚੰਗੇ ਆ, ਅਸੀਂ ਆ ਬੋ ਆ, ਪਰ ਅਸੀਂ ਗੁਲਾਮ ਕਿਉਂ? ਫਿਰ ਉਹਦਾ ਰੌਲਾ ਪਿਆ। ਫਿਰ ਜਵਾਬ ਇਹ ਸ਼ਿਕਵਾ ਲਿਖਿਆ ਸੀ ਕਿ ਤੂੰ ਮੁਸਲਮਾਨ ਆ ਨਾ, ਤੂੰ ਦੱਸ, ਤੂੰ ਸੈਯਦ ਬਣਿਆ, ਤੂੰ ਅਰਾਈ ਬਣਿਆ, ਤੂੰ ਫਲਾਨਾ ਬਣਿਆ, ਤੂੰ ਮਕਾਨਾ ਬਣਿਆ, ਤੂੰ ਕਦੇ ਮੁਸਲਮਾਨ ਬਣ ਕੇ ਮਿਲਿਆ? ਉਵੇਂ ਹੀ ਅੱਜ ਆਪਾਂ ਪਿੱਟਦੇ ਆ ਕਿ ਅਸੀਂ ਗੁਲਾਮ ਆ। ਅੱਜ ਆਪਾਂ ਕਹਿੰਦੇ ਸਾਡੇ ਜੁੱਤੀਆਂ ਪੈਂਦੀਆਂ ਆ। ਇੱਥੇ ਇੱਕ ਪਰਸੋਂ ਮੈਨੂੰ ਆਇਆ ਫੋਨ, ਕੋਈ ਬਨਵੈਤ ਕਰਕੇ ਹੈ, ਗੁਰਬਚਨ ਸਿੰਘ ਬਨਵੈਤ ਜਾਂ ਗੁਰਚਰਨ ਸਿੰਘ ਬਨਵੈਤ ਉਹਨਾਂ ਦਾ ਨਾਂ ਸੀਗਾ। ਉਹ ਜੀ ਇੰਟਰਨੈਸ਼ਨਲ ਪੰਜਾਬੀ ਫਾਊਂਡੇਸ਼ਨ ਕੈਨੇਡਾ ਤੋਂ, ਉਹ ਕਿਤੇ ਇੱਥੇ ਆਇਆ, ਆਪਣਾ ਮਲੇਸ਼ੀਆ ਤੋਂ ਉਤਰਿਆ। ਕਈ ਮੁਲਕਾਂ ਦੇ ਵਿੱਚ ਉਹ ਜਾਂਦੇ ਰਹਿੰਦੇ ਹੋਣੇ ਆ ਕੰਮਕਾਰ ਕਰਨ। ਤੇ ਇੱਥੇ ਇੱਕ ਸਾਈਂ ਮੀਆਂ ਮੀਰ ਫਾਊਂਡੇਸ਼ਨ ਆ, ਸਾਡੇ ਦਲਜੀਤ ਸਿੰਘ ਸਿੱਧੂ ਹੋਣੀ, ਪਹਿਲਾਂ ਉਹਨਾਂ ਦਾ ਫੋਨ ਆਇਆ। ਸਾਰੇ ਜਾਣੇ ਕਹਿੰਦੇ ਜੀ ਉਸ ਸਿੱਖ ਨੂੰ ਇੱਥੇ ਰਾਜਾ ਸਾਂਸੀ 에ਅਰਪੋਰਟ ਤੇ ਰੋਕੀ ਬੈਠੇ ਆ ਨਾ। ਉਹ ਮੈਂ ਕਿਹਾ, ਫਿਰ ਉਹਨਾਂ ਦਾ ਕੋਲੇ ਮੇਰਾ ਨੰਬਰ ਸੀ, ਮੇਰੇ ਨਾਲ ਗੱਲ ਕੀਤੀ। ਉਹ ਕਹਿੰਦਾ ਕਮਾਂਡ ਆਪਾਂ ਪਿਛਲੇ ਸਾਲ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਸਥਾਨ ਆ ਰੋਪੜ ਦੇ ਕੋਲੇ, ਉੱਥੇ ਯਾਦਗਾਰ ਮਨਾਇਆ ਸੀ, ਉੱਥੇ ਮੈਂ ਤਕਰੀਰ ਕੀਤੀ ਸੀ। ਉਹਦਾ ਬਹਾਨਾ ਲੈ ਕੇ ਮੈਨੂੰ ਉੱਤਰ ਨਹੀਂ ਦੇ ਰਹੇ ਤੇ ਮੈਨੂੰ ਨਾ ਵਾਪਸ ਭੇਜਦੇ ਆ, ਤੇ ਮੈਨੂੰ ਇੱਥੇ ਸਿਆਲ ਠੰਡ ਬਹੁਤ ਆ। ਤੋ ਇਸ ਤਰੀਕੇ ਦੀਆਂ ਜਿਹੜੀਆਂ ਆਹ ਆਪਣੇ ਨਾਲ ਜਲੀਲ ਕਰਨ ਵਾਲੀਆਂ ਹਰਕਤਾਂ, ਜਿਹੜੇ ਸਾਡੇ ਹੀ ਬੰਦੇ ਖੜ ਕੇ ਸਟੇਜਾਂ ਦੇ ਉੱਤੇ ਹਿੰਦੂ ਧਰਮ ਦੀਆਂ ਵਿਆਖਿਆ ਕਰਨ ਲੱਗੇ ਪਏ ਨੇ ਵੀ ਸਿੱਖੀ ਹਿੰਦੂ ਧਰਮ ਚੋਂ ਨਿਕਲੀ ਆ, ਇਹ ਸਾਰਾ ਕੁਝ ਕਿਉਂ ਆ?
ਕਿਉਂਕਿ ਆਪਾਂ ਆਪਦੇ ਮੂਲ ਨਾਲੋਂ ਟੁੱਟ ਰਹੇ ਆ। ਆਪਾਂ ਆਪਣੇ 'ਚ ਕੋਈ ਸਰ ਮੁਹੰਮਦ ਇਕਬਾਲ ਵਰਗਾ ਬੰਦਾ ਪੈਦਾ ਕਰੋ ਜਿਹੜਾ ਆਪਾਂ ਨੂੰ ਇਹ ਝੰਜੋੜਾ ਝੰਡਾਲਾ ਮਾਰੇ, ਜਿਹੜਾ ਆਪਾਂ ਨੂੰ ਮੱਤ ਦੇਵੇ ਕਿ ਭਾਈ ਉੱਠੋ ਆਪਦੀ ਕੌਮ ਦਾ ਘਰ ਬਣਾ ਲਓ। ਜੇ ਖਾਲਸੇ ਬਚਣੇ ਆ ਤਾਂ ਖਾਲਿਸਤਾਨ ਵੀ ਜ਼ਰੂਰੀ ਆ, ਤੇ ਜੇ ਤੁਸੀਂ ਖਾਲਿਸਤਾਨ ਹੀ ਨਾ ਲਿਆ ਤਾਂ ਖਾਲਸੇ ਵੀ ਨਹੀਂ ਬਚੋਗੇ। ਇਹ ਬਹੁਤ ਮਾੜੀ ਭੈੜੀ ਤੇ ਇੱਕ ਨੀਚ ਪ੍ਰਵਿਰਤੀ ਵਾਲਾ ਹਿੰਦੂ ਧਰਮ ਆ। ਇਹਨੇ ਤਾਂ ਇਸਲਾਮ ਵਰਗੇ ਧਰਮ ਨੂੰ ਪਲਿਊਟ ਕਰਤਾ, ਪਲੀਤ ਕਰਤਾ। ਜੇ ਤੁਸੀਂ ਬਚ ਗਏ ਤਾਂ ਕੁਝ ਬਚ ਜੂ, ਨਹੀਂ ਇਹਨੇ ਬਹੁਤ ਕੁਝ ਖਾ ਲਿਆ। ਇਹ ਬੜਾ ਮਾੜਾ ਤੇ ਬੜਾ ਭੈੜਾ ਬਿਮਾਰੀ ਆ। ਇਹਦਾ ਇਲਾਜ ਜਿਹੜਾ ਹੈਗਾ ਉਹ ਸਿਰਫ ਉਹੀ ਆ ਜਿਹੜਾ ਇਹਨਾਂ ਦਾ ਪਹਿਲਾਂ ਪਿਛਲੀਆਂ ਸਦੀਆਂ 'ਚ ਹੁੰਦਾ ਰਿਹਾ। ਇਹਨਾਂ ਬਾਰੇ ਜਿਨ੍ਹਾਂ ਨੇ ਸਾਨੂੰ ਦੱਸਿਆ ਸੀ ਕਿ ਭਾਈ ਤੁਸੀਂ ਇਹਨਾਂ ਨੂੰ ਗੁਲਾਮ ਸਾਥੀ ਦੇ ਰੂਪ 'ਚ ਹੀ ਦੇਖਿਆ, ਜਦੋਂ ਇਹ ਆਜ਼ਾਦ ਹੋਣਗੇ ਉਦੋਂ ਦੇਖਿਓ। ਸ਼ੁਕਰ ਕਰਦੇ ਆ ਕਿ ਉਹਨਾਂ ਨੇ ਪਹਿਲਾਂ ਪਛਾਣ ਲਿਆ ਤੇ ਅਸੀਂ ਸਾਡੀ ਕੌਮ ਜਿਹੜੀ ਆ ਇਹਨਾਂ ਦੇ ਚੱਕਰ 'ਚ ਪੈ ਗਈ। ਪਰ ਕੋਈ ਨਾ, ਸੱਚੇ ਪਾਤਸ਼ਾਹ ਕਿਰਪਾ ਕਰਨਗੇ। ਉਹਦਾ ਲਾਜ਼ਮੀ ਆਊਗਾ ਜਦੋਂ ਖਾਲਸਾ ਵੀ ਆਜ਼ਾਦ ਹੋਊ ਤੇ ਖਾਲਿਸਤਾਨ ਵੀ ਬਣਿਆ ਹੋਊ। ਉਸ ਦਿਨ ਦੀ ਉਡੀਕ ਵਿੱਚ ਫਤਿਹ ਅੱਜ ਕਰਦੇ ਆ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।